ਉਹਨਾਂ ਨੇ ਇੰਜ ਕੀਤਾ, ਕਹਿੰਦੇ ਨਿਆਣੇ ਚੜੇ ਛੱਤ ਤੇ ਬੜੀ ਕਿਹੜੀ ਗੱਲੋਂ ਸਾਡੇ ਕਦੇ ਤੂੰ ਕੱਟਣੇ? ਅਸੀਂ ਤੇ ਪਿਆਰ ਵੀ ਨਹੀਂ ਕਰਦੇ। ਅਸੀਂ ਦਾਵਾ ਵੀ ਨਹੀਂ ਕੋਈ ਕੀਤਾ ਹੈਗਾ। ਤੁਸੀਂ ਉਹਨਾਂ ਨੂੰ ਉਲਝੀ ਕਹਿ ਦਿਓ, ਅਲੱਗ-ਅਲੱਗ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। नहीं 100 करोड़ नहीं ले लिया, 100 करोड़ भी ये कौन सारे इलाके अल्लाह रहा को 10,000 च बन जानी। ਕੀ ਸ਼ਾਇਰਾਨਾ ਆਗਾਜ਼ ਕੀਤਾ ਜੀ ਹੈ ਕੀ ਸ਼ਾਇਰਾਨਾ। ਉਹ ਯਾਰ ਇੰਨੇ ਸਾਲ ਹੋ ਗਏ ਉਹੀ ਗੱਲ ਕਰਦੇ ਆ। ਕਿੱਦਾਂ ਵੈਸੇ ਕਿਹਾ ਵੈਲਕਮ? अस्सलाम वालेकुम नाज़रीन, टी टाइम में खुश आमदीद। ਨਹੀਂ ਹੁਣ ਕਿੱਦਾਂ ਯਾਰ? ਵਾਹ ਬੇਟਾ ਮੈਂ ਉਹ ਚੀਜ਼ਾਂ ਦੇ ਕੇ ਮਰਨਾ ਵਾ ਕਿ ਕਹਿਣਗੇ ਕਿ ਯਾਰ ਇਹ ਬੰਦਾ ਕੀ ਕਰਦਾ ਹੁੰਦਾ ਸੀ। उस्ताद जी मरण मराण की गल ना करे कोई मेरे सामने, पता ਉਹ ਮਰਨਾ ਹੀ ਆ ਤੂੰ ਮੇਰੇ ਹੱਥੋਂ ਇੱਕ ਨਾ ਇੱਕ ਦਿਨ। गलत गल ना करे उस्ताद जी। ਸਾਜੀ ਫੈਸਲ ਤੁਹਾਡੇ ਨਾਲ ਬਹੁਤ ਪਿਆਰ। ਓਏ ਯਾਰ ਤੈਨੂੰ ਖੁਦਾ ਦਾ ਵਾਸਤਾ, ਓ ਯਾਰ ਇੱਕ ਮਿੰਟ ਮੇਰੀ ਗੱਲ ਸੁਣੋ ਯਾਰ, ਤੁਸੀਂ ਵੀ ਪਤਾ ਕੀ ਗੱਲ ਆ, ਰਾਮ ਨਾਲ ਨਾ ਜ਼ਰਾ ਥੋੜਾ ਮੇਰੀ ਗੱਲ ਸੁਣ ਲਓ। ਐ ਮੈਂ ਜਿਹੜੇ ਗਾਣੇ ਗੁਣੇ ਗਾਉਣਾ ਨਾ ਆ ਬਾਹਰ, ਇਹਨੂੰ ਕਿਤੇ ਹੋਰ ਜੋੜਨ ਦੀ ਕੋਸ਼ਿਸ਼ ਨਾ ਕਰੋ। ਇਹ ਮੇਰੇ ਗਾਣਿਆਂ ਦੀ ਤੋਹੀਨ ਆ। ਮੈਂ ਮਾਨਤ ਲੈਣ ਹੀ ਭੇਜਦਾ, ਯਕੀਨ ਕਰੋ ਉਧਰ ਵੀ ਮੇਰੇ ਗਾਣੇ ਤੁਸੀਂ ਐਵੇਂ ਅੱਛਾ ਜਾਨੀ ਵਾਈਆਂ ਅੱਛਾ ਉਹ ਜ਼ੇਨ ਚ ਵੀ ਨਹੀਂ ਹੋਊਗਾ। ਆਹੋ मेरे गाने की तौहीन आ, मेरे सुरों की तौहीन है, मेरे इतने अच्छे ट्रैक की तौहीन है, मेरी किक स्नेर की तौहीन है, ट्यूनर की भी मेरे ट्यूनर की भी तौहीन है। मैं कसम है मैं मौका था भी नहीं, यकीन करो। सही ट्यूमर की होता ब्रेन ट्यूमर। ब्रेन ट्यूनर अच्छा ये वैसे ब्रेन ट्यूनर ही है क्योंकि सुर नहीं ना सही लगता ਤੇ ਉਹ ਬ੍ਰੇਨ ਦੇ ਵਿੱਚੋਂ ਜਾ ਰਿਹਾ ਨਾ, ਤੁਹਾਨੂੰ ਟਿਊਨਰ ਲਾ ਕੇ ਤੇ ਇਹਦੇ ਬ੍ਰੇਨ ਟਿਊਨਰ ਵੀ ਇੱਕ ਲੌਜੀਕ ਅੱਛੀ ਬਣ ਰਹੀ ਹੈ। ਬ੍ਰੇਨ ਟਿਊਨਰ ਸਹੀ ਜਿਹੜਾ ਯਾਨੀ ਥੋੜਾ ਬਹੁਤਾ ਤੇਰਾ ਨਿਜ਼ਾਮ ਇੱਧਰ ਉੱਧਰ ਹੋ ਜਾਂਦਾ ਨਾ। ਠੀਕ ਹੋ ਗਿਆ ਉਸਤਾਦ ਜੀ, ਯਾਨੀ ਕਿ ਗਾਣੇ ਤੁਹਾਡੇ ਉਹ ਪਾਇਲ ਮੈਂ ਇਹ ਗਾਣੇ 15-16 ਸਾਲ ਦੀ ਉਮਰ ਤੋਂ ਗਾਉਣਾ। ਉਹ ਦੁਨੀਆ ਕੇ ਰਖਵਾਲੇ ਸੁਨ ਦਰਦ ਭਰੇ ਮੇਰੇ ਨਾਲ। ਹੁਣ ਇਹ ਮੈਂ ਕਿਤੇ ਕੀ ਮੈਨੂੰ ਇਹਦੀ ਗੱਲ ਗਾਣੇ ਅੱਛੇ ਲੱਗਦੇ उस्ताद जी एक ਔਰ ਇਹੀ ਗਾਣੇ ਮੈਂ ਕਿੰਨੇ ਸਾਲਾਂ ਤੋਂ ਗਾ ਰਿਹਾ। ਹੁਣ ਮੈਂ ਉਹੀ ਗਾ ਰਿਹਾ ਤੇ ਅੱਛਾ ਉਹ ਇਹ ਆ ਉਹ ਲੈ ਦੱਸ। ਭਾਜੀ ਇੱਕ ਬੰਦਾ ਮੈਨੂੰ ਕਹਿੰਦਾ ਉਸਤਾਦ ਜੀ ਨੇ ਲਾਈਵ ਗਾਇਆ ਉਹ ਵੀਡੀਓ ਦੇ ਵਿੱਚ। ਮੈਂ ਕਿਹਾ ਹਾਂਜੀ। ਕਹਿੰਦਾ ਯਾਰ ਉਹ ਟਰੈਕ ਤੇ ਇਦਾਂ ਗਾ ਲੈਂਦੇ। ਮੈਂ ਕਿਹਾ ਉਸਤਾਦ ਜੀ ਭਾਈ ਗਾ ਕਾਜੀ ਮੁਸ਼ਕਲ ਹੁੰਦਾ ਟਰੈਕ ਤੇ ਗਾਣਾ। ਹਾਂਜੀ ਭਾਜੀ ਸਹੀ ਮੈਨੂੰ ਬੰਦੇ ਨੇ ਕਿਹਾ ਹਾਂਜੀ ਮਿਲ ਕੇ। ਉਹ ਨਾਲੇ ਮੈਨੂੰ ਕਹਿੰਦਾ ਉਹ ਜਿਹੜੇ ਤੁਸੀਂ ਅੱਛਾ ਉਹਨੂੰ ਕਰ ਹੀ ਲੈਂਦੇ ਹਾਂ ਗੱਲ ਕੀ ਐਸੀ ਤੈਨੂੰ ਉਹਨੂੰ ਪੂਰੀ ਕਰ ਲੈਂਦੇ। 60 ਮਿੰਟ ਅਸੀਂ ਬਹਿਣਾ ਵਾ, ਅਸੀਂ ਕੋਈ ਅੱਧੇ 3 ਮਿੰਟ ਦਾ ਪ੍ਰੋਗਰਾਮ ਨਹੀਂ ਹੈ ਵੀ ਤੇਰੀ ਗੱਲ ਰਹਿ ਜੂ। ਆਖਰੀ ਤਾਜੀ ਉਹ ਬਸ ਬਾਅਦ ਚੋਂ ਕਹਿੰਦਾ ਸੀ ਮਹਿੰਦੀ ਤੇ ਵੀ ਆਉਣਾ, ਜਿਹਦੇ ਪਿੱਛੇ ਕਹਿੰਦਾ ਤੁਸੀਂ ਨੱਚਣੇ। ਕਹਿੰਦਾ ਮੈਂ ਕਿਹਾ ਜਾਣਦੇ, ਮੈਂ ਕਿਹਾ ਯਾਰ ਮਾਂ। ਅੱਛਾ ਮੇਰੇ ਮਹਿਬੂਬ ਹਾਂਜੀ ਕਹਿੰਦਾ ਤੁਸੀਂ ਪਿੱਛੇ ਜਿੰਨੇ ਵੀ 5-6 ਜਣੇ ਲੱਗੇ, ਕਹਿੰਦਾ 5-6 ਜਣੇ ਮਹਿੰਦੀ ਮੈਂ ਕਿਹਾ ਭਾਈ ਮੈਂ ਉਹਨਾਂ ਨੂੰ ਪੁੱਛ ਲੂੰਗਾ ਫਰੀ ਭਾਈ पूरा ग्रुप आ। ਹਾਂ ਮੈਂ ਕਿਹਾ ਜੇ ਉਹਨਾਂ ਨੇ ਹਾਮੀ ਬੈਂਡ ਆ ਸਾਡਾ ਉਨਕਾ। ਹਾਂਜੀ ਤੇ ਉਨਕਾ ਸਾਡੇ ਕੋ ਮੂਰਤਾਂ ਟਾਈਪ ਵੀ ਹੁੰਦੀਆਂ ਨੇ ਨਿਜ਼ਾਮ, ਉਹਨਾਂ ਦੇ ਪੈਸੇ ਲੈਦਾ ਨੇ। ਅੱਛਾ ਉਸਤਾਦ ਜੀ ਫਰਜ਼ ਕਰੋ ਮਤਲਬ ਫੈਸਲ ਦੁਨੀਆ ਅੱਲਾਹ ओ यार एक सेकंड पहले गाने ਫੈਸਲ ਕਿਤੇ ਚਲਾ ਜਾਂਦਾ ਤੇ ਤੁਸੀਂ ਪਿੱਛੇ ਗਾਓ ਕਿ ਆ ਮੇਰੇ ਦੋਸਤ ਲੌਟ ਕੇ ਆਇਆ, ਉਹ ਤੁਸੀਂ ਵੈਸੇ ਵੀ ਗਾਣ ਡੇ ਜੇ। ओ यार एक ਆ ਜਿਹੜਾ ਗਾਣਾ ਵਾ ਆਹ ਜਿਹੜਾ ਮੈਂ ਗਾਇਆ, ਮੇਰੇ ਮਹਿਬੂਬ ਨਾ ਮਹਿਫਿਲ में होगी ना मेले में, ਮੈਂ ਕਿੰਨੀ ਵਾਰੀ ਗਾਇਆ ਇੱਥੇ, ਕਿੰਨੀ ਵਾਰੀ ਗਾਇਆ। ਆਹੋ लेकिन ਮੇਰੇ ਗਾਣੇ ਦੀ ਤੋਹੀਨ ਆ, ਕਸਮ ਹੈ ਮੇਰੇ ਗਾਣੇ ਦੀ ਤੋਹੀਨ ਆ। ਤਾਂ ਜੀ ਇੱਕ ਗੱਲ ਤੋਹੀਨ ਨਹੀਂ ਕਰਨੀ ਕਿਉਂਕਿ ਹਾਂ ਉੱਥੇ ਜੋੜੋ ਜਿੱਥੇ ਇੱਕ ਬੰਦਾ ਇਸ ਕਾਬਲ ਹੋਵੇ। ਹਾਂਜੀ ਹਾਂਜੀ ਯਾਰ ਮੈਂ ਹੁਣ ਗਾਣੇ ਇਦਾਂ ਦੇ ਗਾਇਆ ਕਰੇ ਇਲਾਲੂ ਤੇਰੀ ਮੈਂ ਔਰ ਮੇਰਾ ਤੂੰ। ਆਹੋ ਨਹੀਂ ਤਾਂ ਉਸਤਾਦ ਜੀ ਉਹ ਕਰ ਲਓ ਜੌਨੀ ਜੌਨੀ ਯਸ ਪਾਪਾ। ओ यार तू ਨਹੀਂ ਉਸਤਾਦ ਜੀ ਅੱਗੋਂ ਮੇਰਾ ਨਿਜ਼ਾਮ ਇਨਸ਼ਾਅੱਲਾ ਮੈਂ ਸਿਲੈਕਸ਼ਨ ਕਰ ਰਿਹਾ ਤੁਹਾਡੀ ਭਰਜਾਈ ਦੀ। ਅੱਛਾ ਜੀ ਮਾਸ਼ਾਅੱਲਾ। ਮੇਰਾ ਹਰ ਗਾਣਾ ਉਹਦੇ ਲਈ ਹੋਏਗਾ। ਨਹੀਂ ਮੇਰੀ ਉਹਨੂੰ ਪਤਾ ਹੀ ਨਹੀਂ ਕਿ ਵੀ ਮੈਂ ਉਹਦੇ ਲਈ ਕਿਹੜਾ ਕਿਹੜਾ ਗਾਣਾ ਗਾਵਾਂਗਾ। बाबुल की दवाई लेती जा गाना उस्ताद जी बड़ा ਇਹ ਮੈਂ ਦਿਆਂਗਾ ਉਹਨਾਂ ਨੂੰ। ਉਹ ਜਦੋਂ ਉਹ ਦਰੁਸਤੀ ਹੋਏਗੀ ਨਾ ਉਦੋਂ ਉਹ ਮੇਰੀ ਆਵਾਜ਼ 'ਚ ਉਧਰ ਪਲੇ ਕਰਨਗੇ। आहो उस्ताद जी ਉਸਤਾਦ ਜੀ ਉਹ ਗਾਣਾ ਸੁਣਾਇਓ। मैं कहूंगा बाबल की दुआएं लेती आ तुझको सुखी संसार मिले। मछली जल की रानी है जीवन हाँ है सुना जी उस्ताद। हाँ 1 पाउंड पेश वो भी बड़ा हिट हुआ सी।
ਹਾਂ ਤੇ ਮੈਂ ਕਹਿੰਦਾ ਐ ਖੁਦਾ ਮੇਰੇ ਡੱਡੂ ਸਲਾਮਤ ਰਹੇ। ਸਾਜੀ ਕੀ ਮਜ਼ਾ ਤੁਹਾਡੇ ਵਲੀਮੇ ਤੇ ਲੱਗਾ ਹੋਇਆ, ਇਹ ਜੋ ਡੰਡਾ ਹੈ। वो लोग ऐसे में नैच में तैयारी करके बैठे, हमने शॉपिंग कर ली है, अब हमें गेड़ा नहीं देना। ले दस एक करैक्टर मैं कहता जानी भाई मैं ਤੁਹਾਡੀ ਬਰਾਤ ਤੇ ਸਭ ਤੋਂ ਅੱਗੇ ਹੋਣਾ, ਲੈਲਟਨ ਮੈਂ ਫੜੀ ਹੋਣੀ। ऐसे ऐसे नैच कसम ही है। हाँ ਇੱਕ ਬੰਦਾ ਕਹਿੰਦਾ ਲਾੜੇ ਦੇ ਅੰਗੂਠੇ ਵੀ ਬੱਲਣੇ, ਉਹਨੇ ਕਿਹਾ ਉਸਤਾਦ ਜੀ ਮੈਂ ਯਾਰ ਨਾ ਯਾਰ ਏਦਾਂ ਦੀ ਗੱਲ ਮਜ਼ਾਕ ਚ ਵੀ ਨਹੀਂ ਕਰੀ। ਯਾਰ ਮੈਂ ਸੱਚੀ ਮੁੱਚੀ ਉਸਤਾਦ ਜੀ ਮੈਂ ਇੱਕ ਗੱਲ ਕਰਨੀ, ਉਸਤਾਦ ਜੀ ਮੈਨੂੰ ਮਾਰ ਲਵੋ ਕੁੱਟ ਲਵੋ ਜੋ ਮਰਜ਼ੀ, ਗੱਲ ਮੇਰੀ ਪੂਰੀ ਸੁਣਨੀ। ਉਸਤਾਦ ਜੀ ਮੈਨੂੰ ਇਹ ਲੋਕ ਮਨਾ ਕਰਦੇ ਨੇ, ਮੈਂ ਉਸਤਾਦ ਜੀ ਤੁਹਾਡੇ ਗੋਡੀ ਹੱਥ ਲਾਵਾਂ, ਪੈਰੀ ਹੱਥ ਲਾਵਾਂ, ਜੋ ਮਰਜ਼ੀ ਕਰਾਂ, ਮੈਨੂੰ ਉਸਤਾਦ ਜੀ ਮੇਰਾ ਵਾਸ ਹੀ ਨਹੀਂ ਹੈਗਾ। ਹਾਏ ਸੱਚੀ ਮੁੱਚੀ ਯਾਰ ਮੇਰਾ ਵਾਸ ਚੱਲੇ, ਮੈਂ ਉਸਤਾਦ ਨੂੰ ਇੱਕ ਡੱਬੀ 'ਚ ਬੰਦ ਕਰਕੇ ਰੱਖਾਂ। ਅੱਛਾ ਸੱਚੀ ਮੁੱਚੀ ਰੋਟੀ ਵੀ ਥੱਲੋਂ, ਰੋਟੀ ਦੇ ਟਾਈਮ ਸਿਰਫ ਉਸਤਾਦ ਜੀ ਨੂੰ ਥੱਲੋਂ ਦੀ ਰੋਟੀ ਦੇਵਾਂ, ਉਸਤਾਦ ਜੀ ਰੋਟੀ ਚੜ ਲਓ, ਵੇਖੀ ਜਾਵਾਂ ਮੈਂ ਆਪਣੇ ਉਸਤਾਦ ਨੂੰ ਰੱਜ ਰੱਜ ਕੇ ਵੇਖੀ ਜਾਵਾਂ। ਡੱਬੀ 'ਚ ਰੱਖ। ਆਹੋ ਡੱਬੀ 'ਚ ਡੱਬੀ ਦੇ ਨਹੀਂ ਬੰਦੇ ਤੂੰ ਮੈਨੂੰ ਇੱਕ ਜੇਲ੍ਹ ਬਣਾ ਦੇ, ਸਲਾਖਾਂ ਮੈਂ ਅੰਦਰ ਖਲੋਤਾ ਵਾਂ, ਥੱਲੇ ਉਹਦੀ ਰੋਟੀ ਮੈਨੂੰ ਦੇ ਤੂੰ। ਨਹੀਂ ਠੀਕ ਹੈ, ਮੈਨੂੰ ਕੋਈ ਪੁੱਛੇ ਕਿੱਧਰ, ਮੈਂ ਕਹੋ ਜੀ ਮੈਂ ਮੁਹੱਬਤ ਦੇ ਕੇਸ ਚ ਅੰਦਰ ਹੋਇਆ। ਉਸਤਾਦ ਜੀ ਮੈਂ ਸ਼ਾਗਿਰਦ ਬਹੁਤ ਜ਼ਿਆਦਾ, ਬਹੁਤ ਤਾਬੇਦਾਰ ਸ਼ਾਗਿਰਦ ਕਰ ਬੈਠਾ। ਯਾਰ ਜਿਹੜੇ ਡੱਬੀ ਚ ਰੱਖਣੇ ਤੇ ਉੱਚੋਂ ਨਿਆਣੇ ਕੱਢ ਕੇ ਕਿੱਥੇ ਰੱਖਣੇ, ਪਹਿਲੇ ਉਹਨਾਂ ਦਾ ਤੇ ਕਰੋ ਨਾ। ਨਹੀਂ ਯਾਰ ਇੱਕ ਮੇਰੀ ਖੁਆਇਸ਼ ਹੈ, ਮੈਂ ਡੱਬੀ ਵਿੱਚ ਉਸਤਾਦ ਜੀ ਨੂੰ ਬੰਦ ਕਰਾਂ, ਉੱਥੇ ਬਿਸਤਰਾ ਹੋਵੇ, ਉੱਥੇ ਹੀ ਸਾਰਾ ਕੁਝ ਉਸਤਾਦ ਜੀ ਕਰਨ, ਮੈਂ ਸ਼ਾਮ ਨੂੰ ਵੇਖੀ ਜਾਵਾਂ। ਪਾਇਲ ਜਿਵੇਂ ਤੁਸੀਂ ਜਾਓ ਨਾ ਲੈਡ ਹਸਪਤਾਲ ਪਿੱਛੇ ਜਿਹੜਾ ਸਰਦਖਾਨਾ ਵਾ, ਉੱਥੋਂ ਇੰਜ ਖਿੱਚੋ ਤੇ ਉਹ ਬਾਹਰ ਨਹੀਂ ਹੁੰਦਾ ਨਿਜ਼ਾਮ। ਅਤੇ ਉਹ ਟੈਪ ਹੀ ਕਹਿ ਰਿਹਾ, ਤਾਂ ਉਹ ਵੀ ਮਾਚਸ ਹੀ ਹੁੰਦੀ ਵੱਡੀ। ਨਹੀਂ ਉਸਤਾਦ ਜੀ ਮੈਂ ਵਾਸ ਚੱਲੇ, ਮੈਂ ਕਿਸੇ ਗੈਰ ਨਜ਼ਰ ਪੈਣ ਹੀ ਨਹੀਂ ਦਵਾਂ ਆਪਣੇ ਉਸਤਾਦ। ਲੋ ਉਸਤਾਦ ਜੀ ਮੇਰਾ ਕੀਦਾ, ਹਾਂ ਸਹੀ ਮੇਰਾ ਕੀਦਾ, ਮੈਂ ਮੁਹੱਬਤ ਕਰਦਾ ਤੁਹਾਡੇ ਨਾਲ। ਫਰੀਦ ਮੇਰਾ ਆਪਣਾ ਕੀਦਾ ਵਾ, ਮੈਂ ਡੇਲੀ ਉਸਤਾਦ ਜੀ ਦੇ ਵਾਲ ਬਣਾਵਾਂ, ਮੈਂ ਉਸਤਾਦ ਜੀ ਨੂੰ ਤਿਆਰ ਲਾਵਾਂ, ਇੱਥੇ ਬੇਬੀ ਜੀ ਬੰਨਾ, ਪੈਂਪਰ ਲਾਵਾਂ, ਮੈਂ ਉਸਤਾਦ ਜੀ ਨੂੰ ਕਹਾਂ ਉਸਤਾਦ ਜੀ ਇੱਥੇ ਹੀ ਰਹਿਣਾ, ਸ਼ੁਮੇ ਪਾਵਾ ਹੈ ਨਾ, ਕਸਮ ਮੈਂ ਸੁਰਮਾ ਪਾਵਾਂ ਉਸਤਾਦ ਜੀ ਨੂੰ। ਯਾਰ ਮੇਰਾ ਇੱਕ ਕੀਦਾ ਵਾ ਯਾਰ, ਮੇਰੇ ਕਸਮ ਵਾਲੀ ਗੱਲ ਯਾਰ, ਮੈਂ ਆਪਣੀ ਮੁਹੱਬਤ ਤੋਂ ਬੇਜਾਨ ਆ ਬੇਚਾਰ। ਅੱਛਾ ਯਾਰ ਇਹ ਵਾਕਈ ਸਹੀ ਗੱਲ ਕਰ ਰਿਹਾ, ਕਿਉਂਕਿ ਯਾਰ ਕੀ ਨਾ ਮੈਂ ਥੋੜਾ ਜਿਹਾ ਪੈਸੇ ਮੈਨੂੰ ਕਿਤੇ ਚਾਹੀਦੇ ਸੀ, ਤੇ ਮੈਂ ਸੋਚ ਰਿਹਾ ਯਾਰ ਮੈਂ ਨਾ ਤਨਖਾਹ ਅੱਧੀ ਮਤਲਬ ਨਾ 30,000 ਰੁਪਇਆ ਕਿਹਦਾ ਕੱਟਾਂ, ਤੇ ਮੈਨੂੰ ਸਭ ਤੋਂ ਜ਼ਿਆਦਾ ਹੀ ਜ਼ਿਹਨ 'ਚ ਆਇਆ, ਮੈਂ ਕਿਹਾ ਯਾਰ ਫੈਸਲ ਮੁਹੱਬਤ ਕਰਦਾ, ਇਹਨੇ ਉਫ ਨਹੀਂ ਕਰਨੀ। ਮੈਂ ਫਿਰ ਸਲਮਾਨ ਨੂੰ ਕਿਹਾ, ਮੈਂ ਕਿਹਾ ਹੁਣ ਕੱਲ ਜਿਹੜੀ ਇਹਨੂੰ ਸੈਲਰੀ ਮਿਲਣੀ ਨਾ ਉਹ 'ਚੋਂ 30,000 ਰੁਪਇਆ ਇਹਨੂੰ ਘੱਟ ਮਿਲਣਾ। ਉਹ ਜਾਣ ਦਿਓ ਗੁੱਸੇ ਨੂੰ ਉਸਤਾਦ ਜੀ, ਐਵੇਂ ਨਾ ਕਰਿਆ ਕਰੋ ਉਸਤਾਦ ਜੀ, ਕੋਈ ਨਹੀਂ ਮੁਹੱਬਤ ਰਹਿਣ ਦਿਓ, ਫਜ਼ੂਲ ਹੀ यानी कि पैसे ਵਿੱਚ ਕਿਹੜਾ ਤਲਕ, ਮੁਹੱਬਤ ਕੋ ਪੈਸੋਂ की निगाह से ना देख, अहले वफा अक्सर गरीब होते हैं उस्ताद जी। जिंदगी मैं ਤੁਹਾਨੂੰ ਕਹਿਣ ਮੁਹੱਬਤ ਪੈਸੇ ਨਾਲ ਹੁੰਦੀ ਉਹ ਨਹੀਂ ਯਾਰ, ਨਹੀਂ ਪੈਸੇ ਪੂਸਿਆਂ ਦਾ ਕੋਈ ਜਵਾਬ ਤੇ ਡੱਬੀ 'ਚ ਪਾਉਣ ਡਿਆ ਉਹ ਯਾਰ, ਉਹ ਮੇਰਾ ਕੀਤਾ ਵਾ, ਮੇਰਾ ਕੀਤਾ ਵਾ ਨਾ, ਸਾਈਡ ਤੇ ਰੱਖਦੇ ਯਾਰ। ਨਹੀਂ 30,000 ਰੁਪਏ ਮੈਂ ਉਸਤਾਦ ਜੀ ਨਾ ਕਰਿਆ ਕਰੋ, ਤੁਹਾਡੀ ਮਿਹਰਬਾਨੀ ਉਸਤਾਦ। ਉਹਨਾਂ ਨੇ ਕਿਹਾ ਨਜਾਇਜ਼ ਕਰੋ। ਉਹ ਯਾਰ ਮੈਂ ਤੈਨੂੰ ਦੇ ਦਾਂਗਾ ਨਾ ਫਿਰ 15। ਕਿਉਂ ਤੁਹਾਡਾ ਵਿਹਾਰ ਹੀ ਨਹੀਂ ਸਹੀ, ਅੱਲਾ ਮਾਫੀ ਦੇਵੇ, ਐਡਾ ਗੰਦਾ ਵਿਹਾਰ ਮੈਂ ਵੇਖਿਆ ਹੀ ਨਹੀਂ ਕਿਸੇ ਦਾ। ਇਹ ਮਾਈ ਗੰਦੀ ਮੁਹੱਬਤ ਵੀ ਨਹੀਂ ਮੈਂ ਵੇਖੀ। ਉਹ ਨਾ ਮੁਹੱਬਤ ਨਹੀਂ ਲੈ, ਉਹਨਾਂ ਦੇ ਪੈਸੇ ਯਾਰ ਉਧਾਰ ਮੁਹੱਬਤ ਕੀ ਕਹਿੰਦੀ ਹੈ ਭਾਈ, ਮੈਂ ਨਹੀਂ ਸਿੱਧੀ ਸਾਹ। ਓ ਯਾਰ ਡੱਬੀ 'ਚ ਪਾਉਣ, ਉਹ ਯਾਰ ਡੱਬੀ ਨੂੰ ਮੈਨੂੰ ਛੱਡ ਯਾਰ, ਕੋਈ ਗੈਰ ਮਹਿਰਮ ਨਾ ਵੇਖੇ। ਸਹੀ ਗੱਲ ਹੈ। ਇਹ ਕੀ ਸੀ? ਇਹ ਮੇਰਾ ਕੀਤਾ ਵਾ, ਉੱਤੇ ਆ ਵੀ ਤੇ ਕੀਤਾ ਹੀ ਆ ਨਾ। ਜਿਹੜਾ ਤਨਖਾਹ। ਅੱਛਾ ਯਾਰ ਧਾਰ ਨਹੀਂ ਮੈਂ ਕਰਦਾ, ਵੈਸੇ ਮੈਂ ਤੈਨੂੰ ਘੱਟ ਦੇ ਦੇਣਾ 30,000। ਸੋਰੀ ਪਿਆਰ ਮੁਹੱਬਤ ਨਾਲ ਤੁਸੀਂ ਨਾ ਕਰਿਆ ਕਰੋ, ਅੱਲਾ ਜਾਣਦਾ ਅੱਗੇ ਬੜੇ ਪੈਸੇ ਲੱਗੇ ਮੇਰੇ, ਦਵਾਈਆਂ ਦੇ ਬਹੁਤ ਲੱਗੇ, ਆਪਰੇਸ਼ਨ ਦੇ ਬੜੇ ਨਹੀਂ ਲੱਗੇ। ਉਸਤਾਦ ਨਾਲ ਮੁਹੱਬਤ ਨਹੀਂ, ਪਿਆਰ। ਉਹ ਯਾਰ ਪੈਸੇ ਨਾ ਮੁਹੱਬਤ ਖਾਣੀ ਆ। ਉਹ ਨਹੀਂ ਯਾਰ ਫੈਸਲ ਸਾਹਿਬ 30,000 ਰੁਪਇਆ ਘੱਟ ਵਾ, ਉਹਨੂੰ ਨਹੀਂ ਦੇਣੇ ਭਾਈ। ਮੈਨੂੰ ਕਸਮ ਵਾਲੀ ਗੱਲ ਲੈਣੇ ਆਂਦੇ ਫਰੀਦ, ਮੈਂ ਸੱਚੀ ਮੁੱਚੀ, ਮੈਂ ਜਦੋਂ ਸਿੱਧਾ ਹੁੰਨਾ ਵਾ ਨਾ, ਹੱਕ ਲਾਲ ਦੇ ਕਰ ਰਹੇ ਆ ਯਾਰ, ਤੁਸੀਂ ਨਜਾਇਜ਼ ਲੈਣੇ। ਉਹ ਮੇਰੇ ਨਹੀਂ ਨਜਾਇਜ਼ ਲੈਣੇ ਕੋਈ ਬਣਦਾ ਪਿਆਰ ਕਿੱਥੇ? ਉਹ ਨਹੀਂ ਯਾਰ, ਪਿਆਰ ਮੇਰਾ ਯਾਰ ਮੇਰੇ ਦਿਲ 'ਚ ਵੇਖ। ਉਸਤਾਦ ਜੀ ਮਜਬੂਰ ਨੇ ਯਾਰ ਮੈਂ ਵੀ ਬੋਲ ਭਾਈ, ਮੇਰੇ ਤੋਂ ਬਹੁਤਾ ਕੋਈ ਮਜਬੂਰ ਨਹੀਂ ਹੈਗਾ, ਮੈਂ ਤੁਹਾਡੇ ਅੱਗੇ ਹੱਥ ਨਹੀਂ ਬੁਲਾਉਂਦਾ, ਮੇਰੇ ਜਿਹੜਾ ਹੱਕ ਉਹ ਮੈਨੂੰ ਦੇਣ, ਬਾਕੀ ਯਾਰ ਮੈਂ ਕੀ ਫਾਇਦਾ ਜੇ ਪਰੇਸ਼ਾਨੀ 'ਚ ਸਾਥ ਨਹੀਂ ਉਹ ਨਿਭਾਇਆ। ਯਾਰ ਪੈਸੇ ਭਾਈ ਸਜਾਦ, ਗੱਲ ਪਤਾ ਕੀ ਤੁਸੀਂ ਕਰਾਂਗੇ ਸਿੱਧੀ ਗੱਲ ਮੈਂ ਜਿਵੇਂ ਹੁਣ ਕਹਿਣ ਡਿਆ ਰਹਿਣ ਦੇ ਯਾਰ ਉਸਤਾਦ ਜੀ, ਨਾ ਵੇਖਿਆ ਨਾ ਤੁਹਾਡੇ ਕਸਮ ਦਰਦ ਮੇਰੇ ਹੁੰਦੀ ਹੈ, ਸੱਟ ਤੁਹਾਡੇ ਲੱਗਦੀ, ਦਰਦ ਮੇਰੇ ਹੁੰਦੀ। ਉਹ ਕੱਟਣ ਤੇ ਤੇਰੇ ਵੀ ਕੱਟੇ ਮੈਂ ਜਾਂਦੇ। ਕਹਿੰਦਾ ਭਾਈ ਸਜਾਦ ਮੈਂ ਪੈਸੇ ਪੂਰੇ। ਇਹ ਮੁਹੱਬਤ ਦਾ ਕੀਤਾ ਵਾ, ਹਾਂ ਕਸਮ ਵਾਲੀ ਗੱਲ ਆ, ਸੱਟ ਉਸਤਾਦ ਦੇ ਲੱਗਦੀ, ਦਰਦ ਮੇਰੇ ਹੁੰਦੀ। ਅਜ਼ਮਾ ਲੈ ਹਮਾਰੀ ਪੈਪ ਜਰਾ। ਸਾਜੀ ਹੁਣ ਮੁੰਡਾ ਕਹਿਣ ਡਿਆ ਆਪ ਤੇ ਉਹ ਬਦਤਮੀਜ਼ ਹੈ ਜੀ, ਨਾਲ ਤੁਹਾਨੂੰ ਵੀ ਬਣਾ ਰਿਹਾ। ਯਾਰ ਪਤਾ ਨਹੀਂ ਯਾਰ, ਮੇਰੀ ਸੱਚੀ ਮਿੱਠੀ ਯਾਰ ਮੇਰਾ ਕੀਤਾ, ਨਹੀਂ ਮੈਂ ਇੱਥੇ ਸਿਰਫ ਉਸਤਾਦ ਦੀ ਵਜ੍ਹਾ ਤੋਂ ਰੁਕਿਆ ਵਾਂ, ਕਸਮ ਵਾਲੀ ਗੱਲ ਆ, ਮੈਂ ਇੱਥੇ ਤਾਂ ਹੈ ਹੀ ਨਹੀਂਗਾ, ਮੈਂ ਤੇ ਮਰੀਖ ਦਾ ਬੰਦਾ ਵਾਂ, ਸੱਚੀ ਮੁੱਚੀ ਉਸਤਾਦ ਜੀ। ਕਿੰਨੀ ਮਰੀਕ ਦਾ ਉਹ ਮਰੀਕ ਦਾ ਤੂੰ ਬੰਦਾ ਵਾ।
ਓਏ ਚਵਲ ਨਾ ਮਾਰੀ ਕੋਈ ਵੀ, ਗਲਤ ਗੱਲ ਨਾ ਕਰੀ ਕੋਈ ਨਾ ਤੇ ਕਰਿਆ ਉਸਤਾਦ ਜੀ ਕਰੋ। ਇਹਨੂੰ ਹਟਾਓ, ਇਦਾਂ ਪਿਆਰ ਸਾਨੂੰ ਵੀ ਜਾਗਦਾ ਵਾ, ਅਸੀਂ ਵੀ ਤੁਹਾਡੇ ਨਾਲ ਮੁਹੱਬਤ ਉਹ ਯਾਰ ਕਰਦੇ ਭਰਾਵਾ, ਮੈਨੂੰ ਮੈਂ- ਕੋ ਕਵੇ ਉਸਤਾਦ ਜੀ ਇੱਥੋਂ ਇੰਜ ਕਰਕੇ ਛੁਰੀ ਭਰਾ ਲਾਂਗੇ ਅਸੀਂ ਉਸਤਾਦ ਦੇ ਮਗਰ, ਅਸੀਂ ਜੇ ਨਾ ਜਾਣਦੇ ਆ ਤੇ ਫਿਰ ਕੀ ਹੈ? ਇਹ ਕਿੱਦਾਂ ਦੀ ਗੱਲ ਕਰਨ ਫੈਸਲ ਸਾਹਿਬ, ਤੁਸੀਂ ਇਕੱਲੇ ਨਹੀਂ ਹੈਗੇ। ਉਸਤਾਦ ਜੀ ਮੇਰਾ ਅੱਲਾ ਲਹੂ ਦਾ ਮਾਫੀ ਇੱਕ ਦੇ। ਇੱਕ ਕਤਰਾ ਹਜ਼ਰ ਹੈ ਤੁਹਾਡੇ ਲਈ। 30,000 ਕੱਟ ਲੈਣਾ ਗੱਲ। ਨਾ ਉਸਤਾਦ ਜੀ ਕਸਮ ਵਾਲੀ ਗੱਲ ਨਾ। ਅਸੀਂ ਜਾਨ ਦੇਣੀ ਵੀ ਜਾਣਨੇ, ਜਾਨ ਲੈਣੀ ਵੀ ਜਾਣਨੇ ਉਸਤਾਦ ਦੇ ਮਗਰ। ਇਹ ਨਹੀਂ ਗੱਲ ਹੈਗੀ, ਅੱਲਾ ਮਾਫੀ ਦੇ। ਤੇ 30,000 ਤੂੰ ਘਟਾ ਲਾ 30,000 ਕੌਣ? ਤੂੰ ਘਟਾ। ਕਿਹੜੀ ਐਡਾ ਵਜ੍ਹਾ? ਤੇਰਾ ਮੈਂ ਦਿਲ ਵੇਖਾਂ। ਕਾਹਦੇ ਤੋਂ ਮੈਂ ਕੰਮ ਨਹੀਂ ਕਰਦਾ, ਪੈਸੇ ਨਹੀਂ ਲੈਣੇ ਮੈਂ? ਭਾਈ ਉਹ ਜਿੰਨਾ ਪਿਆਰ ਕਰ ਰਿਹਾ ਮੈਨੂੰ ਲੱਗਦਾ 10 ਵੱਧ ਲੈ ਲੈਣਾ ਉਹਨੇ ਘਟਾਉਣ ਦੀ ਜਿੰਨਾ ਇਜ਼ਹਾਰ ਕਰੀਆ। ਉਹ ਨਹੀਂ ਯਾਰ ਪੈਸੇ ਨਾਲ ਨਹੀਂ ਹੁੰਦਾ। ਨਹੀਂ ਤੁਸੀਂ 30,000 ਦਿਓ ਉਸਤਾਦ ਜੀ ਨੂੰ, ਫਿਰ ਕੋਈ ਕੁੱਤਾ ਲਿਆ ਕੇ ਬਰਾਬਰ ਕਰ ਲਿਓ। ਯਾਰ ਮੈਂ ਯਾਰ ਵੀਰੇ ਚਾਹ ਹੀ ਪਿਆ ਦੇ ਯਾਰ। ਉਹ ਯਾਰ ਮੇਰੀ ਵੀ ਤਬੀਅਤ ਖਰਾਬ ਆ, 2 ਲਿਆਈ। ਮੇਰੀ ਨਾ ਰਾਤ ਦੀ ਤਬੀਅਤ ਖਰਾਬ ਹੋਈ ਪਈ ਹੈ। ਮੇਰੀ ਵੀ ਮੈਂ ਨਾ ਯਾਰ ਮੂੰਗਫਲੀ ਬਹੁਤ ਖਾ ਲਈ ਜ਼ਿਆਦਾ। ਓਏ ਵੀ ਉਹ ਮੂੰਗਫਲੀ ਕੀ ਮਜ਼ਾ। ਅੱਛਾ ਮੈਂ ਉਹਦੇ ਕੋਲ ਗਿਆ, ਉਧਰ ਮੈਂ ਮੂੰਗਫਲੀ ਦਾ ਦੱਸਿਆ ਸੀ ਨਾ ਅਮਰ ਦਾ। ਉਹਦੇ ਕੋਲ ਮੈਂ ਗਿਆ ਰਾਤੀ, ਕਹਿੰਦਾ ਭਾਈ ਜਿਹੜਾ ਬੰਦਾ ਆ ਰਿਹਾ ਉਹ ਕਹਿੰਦਾ ਯਾਰ ਉਹ ਜਾਨੀ ਭਾਈ ਵਾਲੀ ਮੂੰਗਫਲੀ ਦੇ ਜਾਨੀ ਭਾਈ। ਤੇ ਰਾਤੀ ਮੈਂ ਕੋਈ ਕਿਲੋ ਖਾ ਗਿਆ। ਉਹ ਮੇਰੇ ਨਾ ਲੰਮੇ ਪੈ ਖਾਂਦਾ ਰਿਹਾ, ਉਹ ਮੇਰੇ ਇੱਥੇ ਨਾ ਗੋਲਾ ਜਿਹਾ ਬਚ ਗਿਆ, ਫਸ ਗਈ। ਉਹ ਮੇਰੇ ਰਾਤ ਦਾ ਨਾ ਜਿੱਦਾਂ ਕੋਈ ਇਨਫੈਕਸ਼ਨ ਟਾਈਪ ਨਹੀਂ ਹੋ ਜਾਂਦਾ, ਉਹ ਜ਼ਿਆਦਾ ਹੀ ਖਾ ਲਈ। ਉੱਤੋਂ ਫਿਰ ਪਾਣੀ, ਉਹ ਮਸਲਾ ਖਰਾਬ ਹੋ ਗਿਆ, ਮੇਰੀ ਤਬੀਅਤ ਦਾ ਵਜ਼ਰ ਜੀ। ਉੱਤੋਂ ਉਸਤਾਦ ਜੀ ਉੱਤੋਂ ਤੁਸੀਂ ਟੈਨਸ਼ਨ, ਮੈਨੂੰ ਪੈਸੇ ਚਾਹੀਦੇ ਸੀ। ਮੈਂ ਕਿਹਾ ਕਿਹਦਾ, ਮੈਨੂੰ ਅਸਲ 'ਚ ਮੈਨੂੰ ਚਾਹੀਦਾ ਵਾ ਲੱਖ ਰੁਪਈਆ। 70 ਹੈ। ਨਹੀਂ ਹਾਂਜੀ ਹਾਲੇ ਤੇ ਮੈਂ ਇਹਦਾ 30 ਦੱਸਿਆ ਨਾ, ਤੁਹਾਡੇ ਜਿਹੜੇ ਕੱਟਣੇ ਉਹਦੇ ਦੱਸੇ ਹੀ ਨਹੀਂ ਮੈਂ। ਕਿਹੜੀ ਗੱਲੋਂ? ਸਾਡੇ ਕਦੇ ਤੂੰ ਕੱਟਣੇ? ਅਸੀਂ ਤੇ ਪਿਆਰ ਵੀ ਨਹੀਂ ਕਰਦੇ। ਅਸੀਂ ਦਾਵਾ ਵੀ ਨਹੀਂ ਕੋਈ ਕੀਤਾ ਹੈਗਾ। ਨਹੀਂ ਨੈਕਸਟ ਮੰਥ ਦੇ ਦਿਆਂਗਾ ਤੁਹਾਨੂੰ। ਕਾਹਦੇ ਤੋਂ ਉਸਤਾਦ ਜੀ ਕਿ ਨੈਕਸਟ ਮੰਥ ਅਸੀਂ ਯਾਰ 1 ਲੱਖ ਰੁਪਈਆ ਚਾਹੀਦਾ ਯਾਰ, ਤਾਂ ਤੁਸੀਂ ਬਦੀਦ ਹੋ ਗਏ, ਮਰ ਗਏ ਨਾਲ ਹੀ। ਹਾਂਜੀ। 4 ਸਾਲ ਹੋ ਗਏ, ਕਦੀ ਤੁਹਾਡਾ ਪੈਸਾ ਕੱਟਿਆ ਮੈਂ? ਉਹ ਨਹੀਂ ਭਾਈ, ਇਹ ਸਾਡਾ ਇਹ ਦਿਨ ਤੁਹਾਡੇ ਪਿਆਰ ਮੁਹੱਬਤ ਹੈ ਹੀ ਨਹੀਂ ਸਾਡੇ ਨਾਲ। ਇਧਰੋਂ ਕੱਟ ਲਓ, ਘਟਾ ਦਿਓ, ਤੁਹਾਡੀ ਵਜ੍ਹਾ ਤੋਂ ਸਾਡੇ ਵੀ ਕੱਟੇ ਜਾਂਦੇ। ਤੈਨੂੰ ਕਿਹੜਾ ਚਾਹੀਦੇ ਹੁੰਦੇ? ਤੂੰ ਤਾਂ ਕੁਆਰਾ ਆਦਮੀ ਆ, ਤੇਰੇ ਵੈਸੇ ਵੀ। ਉਹ ਯਾਰ ਜੀ, ਤੇਰੇ ਤੇ ਮੈਨੂੰ ਵੈਸੇ ਸਾਰੇ ਘਰ ਦੇ ਖੋ ਲੈਂਦੇ ਆ। ਖੋਹ ਤੇ ਲੈਂਦੇ ਉਸਤਾਦ ਜੀ, ਮੈਨੂੰ ਤਨਖਾਹ ਤੋਂ ਪਹਿਲੇ ਹੀ ਚਾਹੀਦੇ ਹੁੰਦੇ। ਉਸਤਾਦ ਜੀ ਯਾਰ ਮੈਂ ਸਾਰੇ ਨਹੀਂ ਕਹਿ ਰਿਹਾ, ਹਾਂਜੀ ਤੁਸੀਂ 25,000 ਚਾਰਾਂ ਨੇ ਪਾਉਣਾ, ਚਲੋ 25 ਕਰ ਲਓ। ਉਸਤਾਦ ਜੀ ਤੁਸੀਂ ਉਹ ਮੈਨੂੰ ਸੈਲਰੀ ਪੂਰੀ ਦਿਓ, ਮੈਂ ਤੁਹਾਨੂੰ ਕਸ਼ਫ ਵਾਲਿਆਂ ਕੋਲ ਲੈ ਜਾਵਾਂਗਾ। ਸ਼ਨਾਖਤੀ ਕਾਰਡ। ਓ ਯਾਰ ਇੱਕ ਮਿੰਟ ਮੈਂ ਕਢਾ ਉਹ ਲਾਂਗਾ ਇੱਕ ਆਪਣੀ ਮਿੰਟ ਜ਼ਿੰਮੇਵਾਰੀ ਤੇ ਜਿੰਨੇ ਵੀ ਆਹੋ। ਉਹਨੇ ਅੱਗੇ ਕਿੰਨਾ ਮੈਂ ਕਢਾ ਦਾਂਗਾ ਆਪਣੀ ਜ਼ਿੰਮੇਵਾਰੀ ਤੇ। ਹਾਂਜੀ ਮੈਂ ਓਏ ਇੱਕ ਮਿੰਟ ਵੈਸੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਤੁਸੀਂ ਮਰ ਜਾਓ, ਮੈਂ ਆਪਣੇ ਉਸਤਾਦ ਦੇ ਕੰਮ ਸਾਡਾ ਯਾਰ ਪਾਣੀ ਫੈਕਲ ਹੋਈ। ਉਸਤਾਦ ਦੀ ਜਾਨ ਆ ਸਾਜ ਜੀ। ਚੌਧਰੀ ਕਾਰਪੋਰੇਸ਼ਨ ਵਾਲੇ, ਅਫਸਰ ਵਾਲੇ, ਅਸੀਂ ਉਹਨਾਂ ਕੋਲ ਕਿਸ਼ਤਾਂ ਦੇ ਫਰਿੱਜ ਲੈ ਕੇ ਨਕਦਾਂ 'ਚ ਵੇਚ ਦਿੰਦੇ। ਫੈਸਲ ਤੋਂ 3-4 ਲੱਖ 5 ਲੱਖ ਰੁਪਈਆ ਉੱਥੋਂ ਵੀ ਲੈ ਰਹੇ ਆ। ਉਸਤਾਦ ਜੀ ਉੱਤੇ ਨਜ਼ਰ ਹੈ ਤੁਹਾਡੀ, ਮੈਨੂੰ ਪਹਿਲਾਂ ਹੀ ਪਤਾ ਸੀ। ਨਜ਼ਰ ਨਹੀਂ, ਮੈਂ ਸਾਰਾ ਹੀ ਉਹਦੇ ਤੇ ਚੜਿਆ ਜੁੱਤੀ ਸਮੇਤ। ਨਹੀਂ ਇਹ ਛੋਟੀ ਗੱਲ ਹੈ ਯਾਰ, ਜੇ ਉਸਤਾਦ ਜੀ ਨੂੰ ਜ਼ਰੂਰਤ ਪਈ ਹੈ। कैसे यार ਬਗੈਰਤ ਆਦਮੀ ਨੇ 10-10 8-8 ਲੱਖ ਦੀਆਂ ਕਾਰਾਂ ਲੈ ਲਈਆਂ ਨੇ, ਤੇ ਉਸਤਾਦ ਨੂੰ 25,000 ਦੀ ਲੋੜ ਪੈ ਗਈ ਹੈ, ਤੇ ਬਸ ਕੈਸੇ? ਕਿੰਨੇ ਲਈ? ਫਰੀਦ ਨੇ। ਉਸਤਾਦ ਜੀ ਸ਼ਾਗਿਰਦ ਕਪੁੱਤ ਹੋ ਗਏ ਨੇ ਤੁਹਾਡੇ। ਨਹੀਂ ਅੱਲਾ ਮਾਫੀ। ਉਹ ਯਾਰ ਮੈਂ ਉਸਤਾਦ ਜੀ ਤੁਹਾਡੇ ਨਾਲ ਹੈਗਾ। ਉਸਤਾਦ ਵੀ ਤੇ ਕਪਾਤੇ ਮੈਂ ਤੁਹਾਡੇ ਹੋਣਗੇ। ਨਾਲ ਮੈਂ ਰਜ਼ਾ ਨੂੰ ਕਹਿੰਦਾ ਵਾ ਕਿ ਉਸਤਾਦ ਜੀ ਨੂੰ ਪੈਸੇ ਚਾਹੀਦੇ ਦਿਓ। ਨਹੀਂ ਉਸਤਾਦ ਜੀ ਜੇ ਬਹੁਤੀ ਉਸਤਾਦ, ਓਏ ਇੱਕ ਮਿੰਟ ਠਹਿਰ ਜਾਓ। ਉਸਤਾਦ ਜੀ ਕਸਮ ਵਾਲੀ ਗੱਲ ਜੇ, ਮੈਂ ਪੁੱਤਰ ਹਾਂ ਤੁਹਾਡਾ, ਪੁੱਤਰਾਂ ਦਾ ਜ਼ਿਆਦਾ ਹੱਕ ਹੁੰਦਾ। ਵਾਕਈ ਚਾਹੀਦਾ ਉਸਤਾਦ ਜੀ। ਜੈਨੂਨ ਸੱਚੀ ਚਾਹੀਦੇ ਨੇ। ਅੱਗੇ ਉਹ ਮਜ਼ਾਕ ਕਰਨ ਦੇ, ਕਦੇ ਤੇ ਸੀਰੀਅਸ ਹੋ ਜਾਇਆ ਕਰੋ ਉਸਤਾਦ ਜੀ। ਸੀਰੀਅਸ ਕਹਿ ਰਿਹਾ ਚਾਹੀਦਾ। ਉਸਤਾਦ ਜੀ ਤੁਹਾਨੂੰ ਤੇ ਜ਼ਰੂਰਤ ਨਹੀਂ ਪਈ ਕਦੀ, ਤੁਸੀਂ ਕਹਤੋ ਚਾਹੀਦੇ ਵਾਕਈ। ਮਸਤ ਉਹ ਯਾਰ ਜ਼ਰੂਰਤ ਕਿਉਂ ਨਹੀਂ ਪੈਂਦੀ? ਮੈਂ ਤੇ ਅਕਸਰ ਕਹਿਣਾ ਰਹਿਣਾ ਕਿ ਇਹ ਗਲਤਫਹਿਮੀ ਹੈ ਤੁਹਾਡੀ, ਕਿ ਵੀ ਪਤਾ ਨਹੀਂ ਮੈਂ ਕੀ ਕਰਦਾ ਵਾਂ। ਅੱਛਾ ਉਹ ਚਾਹੀਦੇ ਮੈਨੂੰ ਵੀ ਨਹੀਂ, ਚਾਹੀਦੇ ਕਿਸੇ ਨੂੰ ਆ, ਤੇ ਮੈਂ ਕਿਹਾ ਯਾਰ ਮੈਂ ਹਿਸਾਬ ਲਾ ਦੇਣਾ। ਅੱਛਾ ਲੱਖ ਨਾ ਸਰਦਾ। ਹਾਂ ਉਸਤਾਦ ਜੀ ਕਿਸੇ ਨੂੰ ਵੀ ਤੁਸੀਂ ਕਹੋ ਤੇ ਸਾਰਿਆਂ ਨੇ ਦੇ ਦੇਣੇ। ਸਲਮਾਨ ਨੂੰ ਕਹੋ। ਉਹ ਯਾਰ ਨਹੀਂ ਫੈਸਲ ਸਾਹਿਬ, ਸਾਡੇ ਤੇ ਗੱਲ ਆਈ ਨਾ ਹੁਣ, ਆਪਣੇ ਚੌਂ ਤੇ ਗੱਲ ਆਈ ਨਾ। ਤੁਸੀਂ ਸਾਰੇ ਚਾਰੇ ਜਣੇ ਯਾਰ ਹਿੰਮਤ ਕਰੋ। ਕੌਣ? ਉਸਤਾਦ ਜੀ 1 2 3 ਸਲਮਾਨ ਨਹੀਂ ਫੈਸਲ ਭਾਈ ਤੇ ਮਾਸ਼ਾਅੱਲਾ ਵੈਸੇ ਵੀ ਹੁਣ ਰੋਣਾ ਕਹਾ। ਉਹ ਯਾਰ ਰੋਣਾ ਕੋ ਰੋਣਾ ਨਹੀਂ, ਮੈਂ ਦੇਣੇ ਲੈਣੇ ਮੇਰੇ ਥੋੜੇ। ਤੈਨੂੰ ਕੀ ਪਤਾ? ਤਾਜੀ ਵਾਕਈ ਚਾਹੀਦੇ ਜਨਮਨ। ਆਓ ਮਕਾਨ ਗਿਆ ਤੇਰਾ ਸਮਝੋ, ਉਹ ਨਵਾਂ ਜਿਹੜਾ ਲੱਖ ਰੁਪਏ ਚ ਕਿਹੜਾ ਮਕਾਨ ਗਿਆ? ਤਾਜੀ ਉਹ ਜਿਹੜਾ ਨਵਾਂ। ਨਹੀਂ ਮੈਂ ਕਹੋ ਕਿੱਦਾਂ ਮਕਾਓ? ਤੇ ਮੈਂ ਤੇ ਕਿਸੇ ਦਾ ਚੈਨਲ ਬਣਾਵਾਂ, ਕਿਸੇ ਦਾ ਕੋਈ ਚੀਜ਼ ਬਣਾਵਾਂ, ਮੈਂ ਮਾਲਕਾਂ ਦਾ ਹਕੂਕ ਤਾਂ ਪਹਿਲੇ ਦੇ ਦੇਣਾ ਉਹਨੂੰ। ਉਹ ਮੈਂ ਤੈਨੂੰ ਪਤਾ ਨਹੀਂ, ਉਹ ਭਾਵੇਂ ਵੈਸੇ ਸਾਰੇ ਹੀ ਜ਼ਿੰਦਗੀ ਪਛਤਾਉਂਦਾ ਰਹਾਂ ਬਾਅਦ ਚ। ਮੈਂ ਤੈਨੂੰ ਜੈਨੂਨ ਨੇ ਕਿਹਾ, ਵੈਸੇ ਉਸਤਾਦ ਦਾ ਗਿਆ ਸੀਗਾ, ਕੋਈ ਉਸਤਾਦ ਨੇ ਬਣਾ ਕੇ ਦਿੱਤਾ। ਉਹ ਬਣਾ ਕੇ ਮੈਨੂੰ ਫਰੀਦ ਨੇ ਦਿੱਤਾ ਹੀ। 31 ਲੱਖ ਰੁਪਇਆ ਬਹੁਤਾ ਮਿਲਣ ਦਿਆ 31 ਲੱਖ ਰੁਪਏ। ਉਹ ਤੋਂ ਲੱਗ ਚਲੋ ਯਾਰ 25,000 ਰੁਪਏ ਤੁਹਾਡਾ ਕੱਟ ਲੈਣਾ, ਜੋ ਤੁਸੀਂ ਕਰਨਾ ਹੋਏਗਾ ਕਰ। ਉਸਤਾਦ ਜੀ ਇੰਨਾ ਚਵਲਾਂ ਦਾ ਤੇ ਮੈਂ ਕੁਝ ਕਹਿ ਨਹੀਂ ਸਕਦਾ। ਆਪਣੇ ਹੀ ਬੰਦਾ ਗੱਲ ਕਰਦਾ ਹੁੰਦਾ ਜਿੱਥੇ ਵੀ, ਆਪਣੇ ਹੱਥ ਖੜੇ ਆ। ਇਹਨਾਂ ਨੂੰ ਕੁਝ ਕਹਿੰਦਾ ਤਾਜੀ ਨਹੀਂ ਇਹਨਾਂ ਤਿੰਨਾਂ ਦੇ ਕੱਟੋ, ਜਿੱਥੇ ਇਹਨਾਂ ਦੇ ਕੱਟਣੇ ਤਾਜੀ ਉੱਥੇ ਫੇ ਮੇਰੇ ਵੀ ਕੱਟ ਲਓ ਥੋੜੇ ਜਿਹੇ। ਹਾਂਜੀ
ਤੂੰ ਕਿੰਨੇ ਕ ਦੇ ਸਕਦਾ? ਉਸਤਾਦ ਜੀ ਮੈਂ 5000 ਰੁਪਇਆ ਵੀ ਦੇ ਸਕਦਾ। ਬਾਕੀ 95 ਰਹਿ ਗਿਆ। ਹਾਂਜੀ ਝੋਲੀ ਮੰਗਾਵਾ ਕੋਈ? ਚਲੋ 1000 ਰੁਪਇਆ ਉਸਤਾਦ ਜੀ ਹੋਰ 6000 ਲਾ ਵੀ 96 ਵੀ 94 94 ਰਹਿ ਗਿਆ ਵੀ। ਹਾਂਜੀ ਜਦੋਂ ਹੋ ਗਿਆ ਨਾ ਪੂਰਾ ਮੈਨੂੰ ਦੱਸਿਓ ਫਿਰ। ਹੁਣ ਮੈਨੂੰ ਕੋ ਛੇਰੇ ਨਾ 6000 ਰੁਪਇਆ ਮਾਫੀ ਮੈਂ ਵੈਸੇ ਸੋਚ ਰਿਹਾ ਵਾਂ 25 30 ਚਾਹੀਦਾ ਨਾ, ਲੱਖ ਰੁਪਏ ਟੋਟਲ ਜੀ ਚਾਹੀਦਾ। 30 ਲੱਖ ਨਹੀਂ ਚਲੋ ਨਹੀਂ ਯਾਰ, ਮੈਂ ਉਸਤਾਦ ਜੀ ਮੈਂ ਕੁਰਬਾਨੀ ਦਿੰਦਾ ਵਾ, ਮੈਂ 25000 ਦਿੰਦਾ ਵਾ ਬਸ। ਉਹ ਮੇਰੇ ਬਹਿਨੋਈ ਦੇ ਚਲੀਸ ਵਾ, ਉਹ ਤੁਸੀਂ ਕਰਵਾਉਣਾ ਬਸ। ਬਾਕੀ ਜਿਹੜਾ 25000 ਮੈਂ ਦਿੰਦਾ। ਕਦੋਂ ਸਾਜੀ ਜੇ ਟਾਈਮ ਹੈ ਤੇ ਓਕੇ ਕਰ। 18 ਤਰੀਕ ਨੂੰ ਉਸਤਾਦ ਜੀ ਉਹਦੇ ਦੇ ਦੇਣਾ ਤੁਸੀਂ। ਕਿੰਨੇ ਦਿਨ? ਲੱਖ ਰੁਪਏ ਤੁਸੀਂ। ਚਲੀਸਵੇਂ ਤੇ ਕੀ ਕਰਨਾ ਵਾ? ਚਲੀਸਵੇਂ ਤੇ ਉਹੀ ਹੁੰਦਾ ਵਾ, ਕੋਈ ਰੋਟੀ ਪਕਾਉਣੀ, ਲੱਖ ਰੁਪਏ ਲੱਗ। ਕਿੰਨੇ ਕ ਬੰਦੇ ਹੋਣੇ? ਲੱਖ ਰੁਪਏ ਲੱਗ ਜਾਣਾ। ਹਾਂਜੀ ਲੱਖ ਰੁਪਏ। ਅੱਗੇ ਤੂੰ ਮੈਨੂੰ ਦਵੇਂ ਤੇ ਮੈਂ 75 ਕੋਲੋਂ ਪਾ ਕੇ ਹਾਂਜੀ 18 ਤਰੀਕ ਤੇਰੇ ਬਹਿਨੋਈ ਦਾ ਚਲੀਸਵਾਂ ਕਰ ਦਵਾਂ ਬਸ। ਹਾਂਜੀ 18 ਤਰੀਕ। ਨਹੀਂ ਇਹੋ ਹੀ ਹੈ ਨਾ, ਮੈਂ ਜੋ ਇੱਕ ਹੁਣ ਇਸ ਟਾਈਮ ਔਖਾ ਟਾਈਮ ਕਢਾਣ ਡਿਆ ਵਾ। ਉਹ ਯਾਰ ਵੈਸੇ ਫੈਸਲ ਸਾਹਿਬ ਹੁੰਦਾ ਗੱਲ ਵੈਸੇ ਉਹਨੇ 16 ਮਹੀਨੇ ਦੀ ਕੀਤੀ ਫਰੀਦ। ਮੈਂ ਤੈਨੂੰ ਕਿਹਾ ਸਿਰਫ ਇਸ ਟਾਈਮ ਦਫ਼ਤਰ 'ਚ ਮੁਖਲਸ ਹੈਗਾ ਉਸਤਾਦ ਦੇ ਨਾਲ। ਯਾਰ ਬਹਿਨੋਈ ਤੇਰਾ ਮਰ ਗਿਆ ਨਾ, ਆਹੋ ਅੱਗੋਂ ਔਖਾ ਟਾਈਮ ਮੈਂ ਕਢਾ ਦਿਆਂਗਾ। ਬਸ ਠੀਕ ਹੈ ਸਾਜੀ। ਅੱਛਾ ਇਹਦਾ ਮਤਲਬ ਫਰੀਦ ਵੀ ਤੁਹਾਡੇ ਲਈ ਮਰ ਗਿਆ? ਨਹੀਂ ਜਿਹੜੀ ਰੋਟੀ ਪਾਣੀ ਹੈ ਜੋ ਵੀ ਹਿਸਾਬ ਕਿਤਾਬ ਇਹ ਉਸਤਾਦ ਜੀ ਮਾਮਲੇ ਦੁਨੀਆ ਦੇ ਹੈ ਨੇ। ਯਕੀਨ ਕਰੋ ਕਿ ਉਹ ਮੇਰਾ ਬਹਿਨੋਈ 35 ਇਅਰਸ 올ਡ। ਸਿਰਫ 35 ਸਾਲ ਦਾ ਸੀ ਤੇ ਉਹ ਯੰਗ ਮੁੰਡਾ। ਤੇ ਹੋਇਆ ਕੀ ਉਹਨੂੰ? ਹਾਰਟ ਅਟੈਕ। ਫੈਸਲ ਸਭ ਤੋਂ ਵੱਡੇ ਤੁਹਾਡੇ ਭੈਣਾਂ ਭਰਾਵਾਂ ਚੋਂ 4 ਸਿਸਟਰਾਂ ਮੇਰੀਆਂ। 4 ਸਿਸਟਰਾਂ ਤੋਂ ਬਾਅਦ ਕੌਣ ਹੋਇਆ? ਮੈਂ। ਤੂੰ ਹੋਇਆ? ਆਹ ਮੇਰੇ ਪੱਗ ਵਾਲ ਸੀਗਾ। ਹੈ ਉਹ ਸਾਡੇ ਹੁੰਦਾ ਹੈ ਨਾ ਜਿੱਦਾਂ ਸਰਦਾਰ ਹੁੰਦਾ, ਉਹਨੂੰ ਸਰਦਾਰ ਕਹਿੰਦੇ ਨੇ। ਪੱਗ ਵਾਲਾ ਯਾਰ ਕੀ ਹੈ ਯਾਰ ਕਿਹੜਾ? ਨਹੀਂ ਉਸਤਾਦ ਜੀ ਤੁਹਾਡੇ ਹੁੰਦੇ ਹੋ ਨਾ ਯਾਰ ਮੈਨੂੰ ਅੱਗੇ ਮੇਰੇ ਮੂੰਹ ਗਾਲ ਤੈਨੂੰ ਪਤਾ ਨਿਕਲ ਜਾਂਦੀ ਹੈ। ਅੱਛਾ ਪੱਗ ਵਾਲ ਸੀ ਨਿੱਕੇ ਠੀਕ। ਜਦੋਂ ਮੇਰੇ ਪੱਗ ਸੀਗੀ ਬਣੀ ਹੋਈ ਸਿਰ ਤੇ। ਆਹੋ ਬਣੀ ਸੀ। ਹਾਂ ਇਹ ਕੁਦਰਤੀ ਬਣੀ ਸੀ। ਹਾਂ ਮੇਰੇ ਪੱਗ ਬਣੀ ਹੋਈ ਸੀਗੀ ਤੇ ਉਹਨਾਂ ਨੇ ਕਿਹਾ ਸੀ ਇਹਨੇ ਸਰਦਾਰ ਹੋਣਾ ਕਬੀਲੇ ਦਾ। ਨਹੀਂ ਮੈਂ ਦੱਸਦਾ ਫੈਸਲ ਸਾਡੀਆਂ ਵੀ ਭੈਣਾਂ ਨੇ ਯਾਰ। ਫੈਸਲ ਤਾਂ ਸਾਡੀ ਇਹ ਫੈਮਿਲੀ ਆ ਔਰ ਮੈਨੂੰ ਇਹਨਾਂ ਨੂੰ ਦੱਸ ਕੇ ਜਾਂ ਗੱਲ ਕਰਕੇ ਨਾ ਮੈਨੂੰ ਅੱਛਾ ਫੀਲ ਹੁੰਦਾ। ਮੈਨੂੰ ਡਾਊਟ ਕੋਈ ਨਹੀਂ ਇਹਨਾਂ ਤੋਂ। ਯਾਨੀ ਇੰਨਾ ਪਿਆਰ ਕਰਦੇ ਨੇ। ਉਹਨਾਂ ਦੀਆਂ ਫੈਮਲੀਆਂ ਕਹਿੰਦੇ ਨੇ ਕਿ ਸਾਡੀ ਜਾਨੀ ਭਾਈ ਮੇਰੀ ਵਾਈਫ ਤੁਹਾਡੀ ਬੜੀ ਫੈਨ ਆ, ਮੇਰੀ ਵਾਲਦਾ ਤੁਹਾਡੀ ਫੈਨ ਆ। ਤੇ ਯਾਰ ਉਹ ਜਦੋਂ ਸਾਡੇ ਨਾਲ ਗੱਲ ਕਰਦੇ ਤੇ ਅਸੀਂ ਨਹੀਂ ਆਪਣਾ ਉਹਨਾਂ ਨਾਲ ਗੱਲ ਕਰ ਸਕਦੇ। ਉਸਤਾਦ ਜੀ ਕਈ ਕਬੀਲੇ ਹੈਗੇ ਨੇ ਨਾ ਜਿਹੜੇ ਬਾਅਦ ਚੋਂ ਸ਼ਾਦੀ ਨਹੀਂ ਕਰਦੇ। ਕਈ ਬੀਲੇ ਵੀ ਹੁੰਦੇ ਇਕੱਲੇ। ਅੱਛਾ ਮੈਂ ਇੱਕ ਗੱਲ ਉਸਤਾਦ ਜੀ, ਮੇਰੇ ਘਰ ਦੇ ਅਕਸਰ ਇਹ ਸ਼ਿਕਵਾ ਕਰਦੇ ਨਾ ਕਿ ਤੁਸੀਂ ਜੀ ਟਾਈਮ ਨਾਲ ਸਾਨੂੰ ਟਾਈਮ ਨਹੀਂ ਦਿੰਦੀ। ਮੈਂ ਉਹ ਗੱਲ ਦੱਸੀ ਉਦਣ ਕਿ ਮੈਂ ਕਿਹਾ ਮੈਸੇजेस ਦੇ ਵਿੱਚ ਵੇਖੋ, ਕਮੈਂਟਸ ਦੇ ਵਿੱਚ ਬਹਿਨੋਈ ਮੇਰੇ ਦੀ ਡੈਥ ਤੇ ਮੁਸ਼ਾਇਰੇ ਤੱਕ ਵੀ ਉਸਤਾਦ ਜੀ ਇੰਨੇ ਲੋਕਾਂ ਤਾਜ਼ੀਅਤ ਕੀਤੀ। ਤੇ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਇਹ ਵੇਖੋ ਕਿ ਫੈਮਿਲੀ ਇਹਨੂੰ ਕਹਿੰਦੇ ਨੇ ਕਿ ਜਿਹੜਾ ਕੱਲਾ ਬੰਦਾ ਸਾਡੇ ਦੁੱਖ ਦੇ ਨਾਲ ਸ਼ਰੀਕ ਹੈ, ਸਾਡੀ ਖੁਸ਼ੀ ਦੇ ਵਿੱਚ ਵੀ ਉਹ ਸ਼ਰੀਕ ਹੈ। ਯਾਰ ਦੇਖੋ ਮਿੱਠੇ ਨੂੰ ਅਸੀਂ ਚੱਲੇ ਉਧਰ ਉਮਰੇ ਦਾ ਥੱਲੇ ਮੁਬਾਰਕਾਂ ਮਿੱਠੇ ਨੂੰ ਇੰਨੀਆਂ ਮੁਬਾਰਕਾਂ। ਯਾਰ ਕੈਸੀ ਗੱਲ ਆ ਉਸਤਾਦ ਜੀ, ਸਾਡਾ 1K 24 ਘੰਟੇ 'ਚ 1K ਕਮੈਂਟਸ ਹੋ ਜਾਂਦੇ ਨੇ। ਸ਼ੁਕਰ ਅੱਲਾ। ਹਾਂ ਇਹ ਵੀ ਅਮੇਜ਼ਿੰਗ ਗੱਲ ਹੈ। ਇਹ ਤੁਹਾਡੀ ਜਿਹੜੀ ਇਨਵੋਲਵਮੈਂਟ ਆ ਉਹਦੀ ਨਿਸ਼ਾਨੀ ਚੈੱਕ ਕਰੋ। ਤੇ ਜਦੋਂ ਮੈਂ ਕੁਝ ਕਹਿ ਦਵਾਂ ਨਾ ਕਿ ਵੀ ਆਹ ਦੱਸੋ ਇਦਾਂ, ਉਦੋਂ 2K 3K ਤੱਕ ਚਲੇ ਜਾਂਦੇ। ਨਾਰਮਲ ਸਾਡੇ 1K ਹੁੰਦੇ, 900 1K 1.1 1.2 ਕਮੈਂਟਸ ਹੁੰਦੇ ਆ ਐਵਰੀ ਟੀ ਟਾਈਮ ਦੇ। ਹਾਂਜੀ ਉਸਤਾਦ ਜੀ ਬਹਿਨੋਈਆਂ ਦਾ ਨਾ ਸੀਦ ਅੱਲਾ ਰਹਿਮ ਕਰੇ ਕਿੰਨੇ ਹੀ। ਯਾਨੀ ਕਿ ਮੇਰਾ ਇੱਕ ਦੋਸਤ ਹੈ ਉਹਦਾ ਵੀ ਬਹਿਨੋਈ ਫੌਤ ਹੋ ਗਿਆ। ਫਿਰ ਫਰੀਦ ਭਾਈ ਅੱਛਾ ਬਹਿਨੋਈ ਵੀ ਹੋਏਗਾ, ਉਹ ਕਿਸੇ ਦਾ ਪੁੱਤਰ ਵੀ ਹੋਏਗਾ, ਉਹ ਕਿਸੇ ਦਾ ਭਰਾ ਵੀ ਹੋਏਗਾ। ਕੱਲੇ ਬਹਿਨੋਈਆਂ ਦਾ ਸੀਜ਼ਨ ਨਹੀਂ ਲੱਗਦਾ। ਕਹਿੰਦਾ ਬਹਿਨੋਈਆਂ ਦਾ ਸੀਜ਼ਨ ਚੱਲ ਦੱਸ ਸੀਜ਼ਨ ਮੈਂ ਕਦੋਂ ਗਿਆ ਨਹੀਂ ਕਿ ਬਹਿਨੋਈ ਕਿਹੜਾ ਮਤਲਬ ਐਡਾ 80 ਪਿਕ ਹੁੰਦੇ ਬਹਿਨੋਈ ਦੇ ਵੀ ਉਹਦਾ ਸੀਜ਼ਨ ਚੱਲ ਰਿਹਾ ਲਾਉਣ ਦਾ। ਬਹਿਨੋਈ ਹੀਟਰ ਨੇ ਵੀ ਬਹਿਨੋਈ ਖੁੱਲੇ ਪਹੁੰਚਿਆ ਨਾ ਹੁੰਦਾ ਵੀ ਇਹ ਸੀਜ਼ਨ ਚੱਲ ਰਿਹਾ ਅੱਜ ਕੱਲ ਖੁੱਲੇ ਪਹੁੰਚਿਆ। ਸਾਜੀ ਮੇਰੇ ਯਾਰ ਦਾ ਵੀ ਇਹ ਸੀ। ਉਹ ਯਾਰ ਉਹ ਕਿਸੇ ਦਾ ਪੁੱਤਰ ਵੀ ਆ, ਉਹ ਕਿਸੇ ਦਾ ਭਰਾ ਵੀ ਆ, ਕਿਸੇ ਦਾ ਪਿਓ ਵੀ ਆ, ਸਮਝ ਆਈ, ਕਿਸੇ ਦਾ ਸਹੁਰਾ ਵੀ ਹੋ ਸਕਦਾ। ਵੈਸੇ ਹੀ ਜ਼ਬੁੱਲੇ ਵਰਗਾ ਮੂੰਹ ਜਬੁੱਲਾ ਇਹ ਉਹ ਕੀ ਕਰਨਾ ਉਹਨਾਂ ਨੂੰ। ਸਾਰੀ ਉਹਨਾਂ ਨੂੰ ਕਹਿ ਦੋ ਅਸੀਂ ਤੁਹਾਡੇ ਕੰਮ 'ਚ ਬਰਾਬਰ ਦੇ ਸ਼ਰੀਕ ਆ। ਕਿਹਨਾਂ ਨੂੰ ਕਹਿੰਦਾ? ਜਿਹੜੇ ਫੌਤ ਹੋ ਗਏ ਨੇ ਉਹਨਾਂ ਨੂੰ ਕਹਿ ਦੋਗੇ ਨਾ ਤੁਸੀਂ। ਕਿਉਂਕਿ ਸਾਜੀ ਜਦੋਂ ਟਾਈਮ ਆਉਂਦਾ ਨਾ ਇਨਸਾਨ ਦਾ, ਉਦੋਂ ਹੁਣ ਮੈਂ ਹੁਣ ਤੈਨੂੰ ਵਾਕਿਆ ਦੱਸ ਰਿਹਾ ਫਰੀਦ ਭਾਈ। ਇੱਕ ਇੰਜੈਕਸ਼ਨ ਸੀਗਾ, ਉਹ ਬਹੁਤ ਹੀ ਕਾਸਟਲੀ ਸੀਗਾ। ਡਾਕਟਰਾਂ ਨੇ ਕਿਹਾ ਯਾਰ ਇਹਨੂੰ ਨਾ ਇੰਜੈਕਸ਼ਨ ਲੱਗੇਗਾ। ਕਿਹਨੂੰ? ਪੇਸ਼ੈਂਟ ਨੂੰ। ਉਹਨੂੰ ਨਹੀਂ, ਜਿਹੜਾ ਪੇਸ਼ੈਂਟ ਸੀ ਉਹ ਕਹਿੰਦਾ ਅਸੀਂ ਅਫੋਰਡ ਕਰ ਸਕਦੇ। ਉਹ ਗਿਆ ਉਸਤਾਦ ਜੀ ਲੈ ਆਇਆ। ਉਹ ਵਿਚਾਰਾ ਇਹ ਲੈ ਕੇ ਆਇਆ ਤੇ ਉਹਦੇ ਵਾਲਦ ਸਾਹਿਬ ਦੀ ਡੈਥ ਹੋ ਗਈ। ਹੁਣ ਉਹੀ ਇੰਜੈਕਸ਼ਨ ਇੱਕ ਨਾਲ ਦਾ ਪੇਸ਼ੈਂਟ ਸੀਗਾ, ਉਹਨੂੰ ਲੱਗਣਾ ਸੀ ਉਹ ਅਫੋਰਡ ਨਹੀਂ ਸੀ ਕਰ ਪਾ ਰਹੇ। ਉਹਨੇ ਉਸਤਾਦ ਜੀ ਦਿੱਤਾ। ਉਹਨਾਂ ਨੇ ਕਿਹਾ ਯਾਰ ਮੈਂ ਅਫੋਰਡ ਕਰਾਂਗਾ, ਤੁਸੀਂ ਯਾਰ ਲੈ ਲਓ। ਉਸਤਾਦ ਜੀ ਉਹਨੂੰ ਇੰਜੈਕਸ਼ਨ ਲੱਗਾ, ਉਹ ਵੀ ਮਰ ਗਿਆ। ਅੱਛਾ ਇਹ ਦੱਸੋ ਹਾਂ ਲਾਈਕ ਮਤਲਬ ਭੁੜਕਣਾ ਨਹੀਂ ਹੁਣ
ਜੈਨੂਇਨ ਗੱਲ ਆ। ਮੈਂ ਅਕਸਰ ਕਹਿੰਦਾ ਹੁੰਦਾ ਨਾ ਕਿ ਅਸੀਂ ਬਹੁਤ ਸਾਰੇ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਨਾ ਉਹਨਾਂ ਦੇ ਦਿਲ ਦੀਆਂ ਐਵੇਂ ਹੀ ਨਾ ਇਮੋਸ਼ਨਲ ਟੈਪ ਹੋ ਕੇ ਤੇ ਉਹਨਾਂ ਦੇ ਉਹਨੂੰ ਸੁਣਦੇ ਹੀ ਨਹੀਂ ਕਿ ਅੱਬੀ ਜੀ ਬੈਠੇ ਮੈਂ ਬਹੁਤ ਪਿਆਰ ਕਰਦਾ। ਪੁੱਤਰ ਨੇ ਕਿਹਾ, ਪਿਓ ਨੇ ਕਿਹਾ ਬੇਟਾ ਗੱਲ ਸੁਣ, ਜ਼ਿੰਦਗੀ ਮੇਰੀ ਦਾ ਕੋਈ ਪਤਾ ਨਹੀਂ, ਮੈਂ ਤੈਨੂੰ ਕੋਈ ਗੱਲ ਚੁੱਪ ਕਰ ਜਾਓ ਅੱਬਾ ਜੀ ਇੱਥੇ ਹੀ ਆਹ ਕੀ ਗੱਲ ਕਰਦੇ ਹੋ। ਉਹਦੀ ਉੱਥੇ ਚੁੱਪ ਕਰ ਜਾਂਦਾ। ਉਹ ਯਾਰ ਇਦਾਂ ਤੁਸੀਂ ਬਚਾ ਲੋਗੇ ਉਹਨੂੰ, ਉਹਦੀ ਸੁਣਦੇ ਲੋ ਵਿਚਾਰੇ ਦੀ, ਉਹ ਕਹਿਣਾ ਕੀ ਚਾਹ ਰਿਹਾ। ਸਾਡੇ ਬਹੁਤ ਸਾਰੇ ਸਾਡੇ ਜਿਹੜੇ ਨਾ ਉਹ ਦਬਕਾ ਮਾਰ ਕੇ ਇਦਾਂ ਦੀ ਆਪਣੀ ਵੱਲੋਂ ਮੁਹੱਬਤ ਜਤਾਉਂਦੇ ਨੇ, ਉਹਦੀ ਗੱਲ ਉਹਦੇ ਅੰਦਰ ਹੀ ਰਹਿੰਦੀ, ਪਤਾ ਨਹੀਂ ਉਹ ਕਿਸ ਰੋਹ ਤੇ ਕਿਸ ਮੂਡ ਤੇ ਆ ਕੇ ਕੀ ਕਹਿਣ ਲੱਗਾ। ਸਹੀ ਗੱਲ। ਕਦੋਂ ਮਾਂ ਕਹਿਣ ਲੱਗੀ ਨਾ ਪੁੱਤਰ ਗੱਲ ਸੁਣ, ਮੇਰੀ ਜ਼ਿੰਦਗੀ ਦਾ ਪਤਾ ਕੋਈ ਨਹੀਂ, ਤਬੀਅਤ ਹਿਸਾਬ ਆ, ਮੈਨੂੰ ਇੰਝ ਲੱਗਦਾ ਜੀ। ਮਾਂ ਜੀ ਨਾ ਕਰਿਆ ਕਰੋ ਇਦਾਂ ਦੀ ਗੱਲਾਂ, ਤੁਹਾਨੂੰ ਪਤਾ ਨਾ ਕਰਿਆ ਕਰੋ। ਉਹ ਇਹ ਦਬਕਾ ਦੋ ਕੁ ਮਾਰਨੇ, ਮਾਂ ਨੇ ਚੁੱਪ ਕਰ ਜਾਣਾ। ਉਹਨੂੰ ਕਹੋ ਅੱਛਾ ਮਾਂ ਜੀ ਠੀਕ ਹੈ, ਸਹੀ ਗੱਲ ਆ, ਦੱਸੋ ਕੀ ਗੱਲ ਆ। ਚਲੋ ਦੱਸੋ, ਤੁਸੀਂ ਆਪਣੀ ਵਸੀਅਤ ਕੋ ਟੈਪ ਜਾਂ ਜੋ ਵੀ ਹੈ ਦੱਸੋ, ਉਹਦੀ ਪੂਰੀ ਸੁਣ ਲਓ। ਉਹਨੂੰ ਕੋ ਮਾਂ ਜੀ ਅੱਲਾ ਖੈਰ, ਬਾਅਦ ਚ ਉਹਨੂੰ ਤਰੀਕੇ ਨਾਲ ਕਹਿ ਲਓ, ਉਹਦੀ ਗੱਲ ਤੇ ਸੁਣ ਲਓ। ਅਸੀਂ ਆਪਣੇ ਬਜ਼ੁਰਗਾਂ ਦੀਆਂ ਕਿੰਨੀਆਂ ਦਬਕੇ ਮਾਰ ਕੇ ਉਦਾਂ ਹੀ ਨਾਲ ਲੈ ਕੇ, ਤੇ ਫਿਰ ਬਾਅਦ ਚ ਤੁਸੀਂ ਬਚਾ ਲੈਂਦੇ ਉਹਨਾਂ ਨੂੰ। ਨਹੀਂ ਸਗੋਂ ਤੁਹਾਡੀ ਗੱਲ ਸਹੀ ਹੈ। ਹਾਂ, ਜੇ ਉਹਨੇ 2 ਸਾਲ ਬਾਅਦ ਜੋ ਉਹਦੀ ਲਿਖੀ ਇਹਨੇ ਮਰਨਾ ਵਾ, ਮਾਂ ਨੇ ਜਾਂ ਪਿਓ ਨੇ ਜਾਂ ਕਿਸੇ ਨੇ, ਤੇ ਉਹ 2 ਸਾਲ ਪਹਿਲੇ ਅਗਰ ਗੱਲ ਕਹਿਣ ਲੱਗਾ ਤੇ ਉਹਨੇ ਗੱਲ ਕਹਿਣੀ ਆ, ਜਾਂ ਸੁਣ ਲਓ ਜਾਂ ਨਾ ਸੁਣ ਲਓ, ਉਹਨੇ 2 ਸਾਲ ਬਾਅਦ ਜਾਣਾ ਹੀ ਜਾਣਾ, ਜਾਂ ਜਿਹੜਾ ਉਹਦਾ ਟਾਈਮ ਉਹਨੇ ਜਾਣਾ ਹੀ ਜਾਣਾ। ਤੁਹਾਡੇ ਜਜ਼ਬਾਤ ਨੇ ਹੁਣ ਮੈਂ ਉਹ ਗੱਲ ਕਰਨ ਲੱਗਾ, ਠੀਕ ਹੈ ਨਾ। ਹੁਣ ਮੈਨੂੰ ਪੈਣਾ ਨਹੀਂ ਅੱਗੋਂ। ਉਸਤਾਦ ਜੀ ਗੱਲ ਇਹ ਆ, ਦੇਖੋ ਬਾਸ ਲਗਾ ਜਾਂਦਾ। ਹੈਲੋ, ਮੈਂ ਤੈਨੂੰ ਨਹੀਂ ਕਿਹਾ ਵੀ ਤੂੰ ਉਧਰ ਲਗਾ ਜਾ, ਬਾਸ ਲਗਾ ਜਾਂਦਾ। ਅਸੀਂ ਇਹਦੀ ਜਗ੍ਹਾ ਮੈਰ ਨੂੰ ਬਿਠਾ ਲਾਂਗੇ, ਕਿਸੇ ਹੋਰ ਨੂੰ ਬਿਠਾ ਲਾਂਗੇ, ਕੋਈ ਵੀ ਬਹਿ ਜਾਏਗਾ। ਇਹ ਤੇ ਤਕਰੀਬਨ ਲਗਾ ਹੀ ਗਿਆ ਵਾ। ਅੱਧਾ ਲਗਾ ਵਾ ਤੇ ਗਿਆ ਥੋੜੇ ਦਿਨ ਦੇ। ਇਹਦੀ ਜਗ੍ਹਾ ਚਲੋ ਇੱਕ ਬੰਦਾ ਰਿਪਲੇਸ ਹੋ ਜਾਏਗਾ। ਫਰੀਦ ਦੀ ਅੱਲਾ ਜ਼ਿੰਦਗੀ ਪਤਾ ਨਹੀਂ ਕਿੰਨੀ ਕੁ ਕਰਨੀ ਅੱਲਾ ਨੇ ਕਿ ਨਹੀਂ ਕਰਨੀ। ਫਰੀਦ ਲਗਾ ਗਿਆ, ਇਹਦੀ ਜਗ੍ਹਾ ਬਹਿ ਜਾਏਗਾ। ਠੀਕ। ਮੈਂ ਹੁਣ ਜਿਹੜੀ ਗੱਲ ਕਰਨ ਲੱਗਾ ਉਹ ਇਹ ਹੈ ਕਿ ਉਸਤਾਦ ਜੀ, ਮੈਂ ਅਗਰ ਲਗਾ ਗਿਆ ਨਾ ਕਿਤੇ, ਕਿਉਂਕਿ ਮੈਨੂੰ ਨਾ ਲੱਗ ਰਿਹਾ ਹੈ 30-35 ਸਾਲ ਤੋਂ ਕਿ ਮੇਰੀ ਜ਼ਿੰਦਗੀ ਬਹੁਤ ਥੋੜੀ ਹੈ ਯਾਰ। ਇਦਾਂ ਹੀ ਤੁਸੀਂ 30-35 ਹੋਰ ਕੱਢ ਜਾਣੇ। ਨਹੀਂ, ਇੱਕ ਮਿਸਾਲ ਗੱਲ ਕਰ ਰਿਹਾ। ਤੇ ਨਾਜ਼ਰੀਨ, ਮੈਂ ਅਸਲ 'ਚ ਮੈਂ ਉਹਨਾਂ ਨੂੰ ਕਹਿਣ ਲੱਗਾ ਕਿ ਭਾਵੇਂ ਨਾ ਇਸ ਸਿਸਟਮ ਦੇ ਉੱਪਰ ਨਾ ਸਾਰਿਆਂ ਦੇ ਬਹੁਤ ਸਾਰੇ ਦਾਰੋਮਦਾਰ ਚੱਲ ਰਹੇ ਨੇ, ਫੈਮਲੀਆਂ, ਨਿਜ਼ਾਮ, ਬਹੁਤ ਕੁਝ ਚੱਲ ਰਿਹਾ। ਮੈਂ ਅਗਰ ਲਗਾ ਗਿਆ ਨਾ, ਮੇਰੀ ਜਗ੍ਹਾ ਤੇ ਫੈਸਲ ਬਹਿ ਗਿਆ, ਫਰੀਦ ਬਹਿ ਗਿਆ, ਕਾਮੇਡੀ ਅੱਛੀ ਕਰਨ ਨਾ ਕਰਨ, ਮੈਨੂੰ ਪਤਾ ਤੁਸੀਂ ਕਹੋਗੇ ਯਾਰ ਨਹੀਂ ਤੇ, ਲੇਕਿਨ ਸਾਨੂੰ ਸਾਡਾ ਵਾਚ ਟਾਈਮ, ਮੇਰੇ ਬਾਅਦ ਵੀ ਇਹਨਾਂ ਦੇ ਬੱਚਿਆਂ ਦਾ, ਇਹਨਾਂ ਦੇ ਘਰਦਿਆਂ ਦਾ ਸਾਨੂੰ ਪੂਰਾ ਚਾਹੀਦਾ ਹੈ। ਗੱਲ ਜ਼ਿਹਨ 'ਚ ਰੱਖਣਾ, ਇਹ ਮੈਂ ਜੈਨੂਇਨ ਗੱਲ ਕਰ ਰਿਹਾ। ਇਹ ਬੜੀ ਦੇਰ ਦੀ ਮੇਰੇ ਦਿਮਾਗ 'ਚ ਗੱਲ ਸੀ, ਮੈਂ ਕਿਹਾ ਮੈਂ ਕਹਿ ਦਾਂਗਾ। ਇਹ ਨਾ ਕਰਨਾ ਕਿ ਨਿਕਲ ਜਾਣਾ ਸਾਰਾ ਹੈ, ਫੈਮਿਲੀ 'ਚੋਂ ਇੱਕ ਚਲਾ ਜਾਏ ਤੇ ਫੈਮਿਲੀ ਸਹਾਰਾ ਬਣਦੀ। ਤੇ ਇੱਥੇ ਕੋਈ ਵੀ ਮੇਰੀ ਜਗ੍ਹਾ ਬੈਠਾ ਹੋਵੇ, ਸ਼ੋਅ ਕਰ ਰਿਹਾ ਹੋਵੇ ਨਾ, ਤੁਸੀਂ ਉਹਨਾਂ ਨੂੰ ਉਲਝੀ ਕਹਿ ਦਿਓ, ਅਲੱਗ-ਅਲੱਗ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਨਹੀਂ, ਮੈਂ ਜੈਨੂਇਨ ਗੱਲ ਕਹਿ ਰਿਹਾ ਕਿ ਕੋਈ ਵੀ ਬੈਠਾ ਹੋਵੇ ਨਾ, ਜਿੱਦਾਂ ਮਤਲਬ ਖਾਨ ਸਾਹਿਬ ਨੁਸਰਤ ਗਏ ਨਾ ਤੇ ਅਗਲੀ ਕੁਆਲੀ ਤੇ ਰਾਹਤ ਸਾਹਿਬ ਬੈਠੇ ਤੇ ਬਹੁਤ ਰੋਏ ਰਾਹਤ ਸਾਹਿਬ ਉਸ ਸੀਟ ਤੇ ਬਹਿ ਕੇ। ਤੇ ਮੈਂ ਕਹਿ ਰਿਹਾ ਮੇਰੀ ਸੀਟ ਤੇ ਅਗਰ ਕੋਈ ਵੀ ਬੈਠੇ ਨਾ ਤੇ ਇਹਨਾਂ ਨੂੰ ਹੌਸਲਾ ਵੀ ਦੇਣਾ ਸਾਰਿਆਂ ਨੂੰ। ਤੇ ਉਸ ਤੋਂ ਬਾਅਦ ਇਹ ਹੈ ਕਿ ਇਹਨਾਂ ਨੇ ਜ਼ਿਹਨ 'ਚ ਰੱਖਣਾ ਕਿ ਭਾਈ ਇਹ ਸ਼ੋਅ ਨਹੀਂ, ਅਸੀਂ ਮਜ਼ੇ ਵਾਸਤੇ, ਹੱਸਣ ਵਾਸਤੇ ਨਹੀਂ ਵੇਖ ਰਹੇ। ਸਾਡੀ ਜ਼ਿੰਮੇਵਾਰੀ ਹੈ, ਇਹਨਾਂ ਦਾ ਹੱਕ ਆ, ਅਸੀਂ ਇਹਨਾਂ ਦਾ ਵੇਖਣਾ, ਟਾਈਮ ਵੀ ਪੂਰਾ ਕਰਨਾ, ਸਾਰਾ ਕੁਝ ਕਰਨਾ। ਫਿਰ ਤਾਂ ਤੁਹਾਨੂੰ ਯਕੀਨ ਆ ਜਾਊਗਾ ਨਾ ਭੈਣ ਕਿ ਵੀ ਮਤਲਬ ਮੈਨੂੰ ਆਪ ਨੂੰ ਕੁਝ ਨਹੀਂ ਚਾਹੀਦਾ। ਫਿਰ ਤੇ ਯਕੀਨ ਆ ਜਾਊ ਨਾ ਇਸ ਗੱਲ ਤੋਂ ਬਾਅਦ, ਮੈਂ ਤੇ ਹੋਣਾ ਹੀ ਨਹੀਂ, ਮੈਨੂੰ ਤਾਂ ਚਾਹੀਦਾ ਕੁਝ ਨਹੀਂ। ਠੀਕ ਹੈ ਨਾ। ਇਹ ਤੁਸੀਂ ਜ਼ਿਹਨ 'ਚ ਰੱਖਣਾ ਸਾਰਿਆਂ ਨੇ। ਇਹ ਚੈਨਲ ਜਿਹੜਾ ਨਾ, ਇਹ ਇਦਾਂ ਹੀ ਵਾਚ ਟਾਈਮ, ਇਦਾਂ ਹੀ ਸਾਰਾ ਇਹ ਸਰਕਟ ਇਹਨਾਂ ਦਾ ਸਪੋਰਟ ਤੁਸੀਂ ਕਰਨੀ ਸਾਰਿਆਂ ਨੇ। ਲੇਕਿਨ ਇਨਸ਼ਾਅੱਲਾ ਮੈਨੂੰ ਡਾਕਟਰ ਨੇ ਕਿਹਾ ਵਾ ਕਿ ਵੀ ਭਾਜੀ ਮੈਂ ਹਸਪਤਾਲ ਗਿਆ ਰਾਤੀ, ਡਾਕਟਰ ਨੇ ਜਵਾਬ ਦਿੱਤਾ, ਉਹਨੇ ਕਿਹਾ ਜੀ ਘਰ ਲੈ ਜਾਓ, 40-45 ਸਾਲ ਆ, ਜਿੰਨੀ ਖਿਦਮਤ ਹੋ ਸਕਦੀ ਇਹਦੀ ਕਰ ਲਓ। ਅੱਛਾ ਜੀ, ਫਿਰ ਈਜ਼ੀ ਹੋਵੇ ਯਾਰ। ਤੁਸੀਂ ਕੋਈ ਨਹੀਂ, 45 ਤੁਸੀਂ ਸਾਲ ਕਸਮ ਵਾਲੀ ਗੱਲ ਸਾਰਿਆਂ ਨੂੰ ਇਮੋਸ਼ਨਲ ਜਿਹਾ ਕਰਕੇ। ਇਮੋਸ਼ਨਲ ਨਹੀਂ ਕਰ ਰਿਹਾ, ਮੈਂ ਜੈਨੂਇਨ ਗੱਲ ਕਰ ਰਿਹਾ। ਨਹੀਂ ਕਰ ਰਹੇ ਉਸਤਾਦ ਜੀ, ਤੁਸੀਂ ਐਵੇਂ ਪਰੇਸ਼ਾਨ ਕੀਤਾ ਮੈਨੂੰ। ਮੈਂ ਇੱਕ ਪੂਰਾ 60 ਮਿੰਟ ਦਾ ਪ੍ਰੋਗਰਾਮ ਵਸੀਤਾਂ ਦੇ ਕਰਨਾ ਹੁਣ ਕਿ ਮੇਰੀਆਂ ਵਸੀਤਾਂ ਕੀ ਕੀ ਨੇ, ਔਰ ਤੁਹਾਨੂੰ ਮੈਂ ਵਸੀਤਾਂ ਦੱਸਣੀਆਂ ਵਾ। ਵਸੀਤਾਂ ਪੜ੍ਹ ਕੇ ਤੁਹਾਡੇ ਚੋਂ ਕਿੰਨੇ ਆਣੇ ਲੱਗੇ ਜਾਣਾ, ਮੈਂ ਇੱਥੇ ਹੀ ਹੋਣਾ। ਉਸਤਾਦ ਜੀ ਨਾ ਇਦਾਂ ਦੀਆਂ ਗੱਲਾਂ ਕਰੋ, ਜ਼ਿਹਨ 'ਚ ਸੋਚਣ ਵੀ ਲੱਗ ਪਏ ਕਿ ਕੀ ਕਰਨਾ ਪਹਿਲਾਂ, ਕੀ ਮੌਜੂ ਰੱਖਣਾ, ਮੈਂ ਕੀ ਟੌਪਿਕ ਕਰਾਂਗਾ। ਮੈਨੂੰ ਤੇ ਭਾਈ ਇਹੀ ਬੜੀ ਖੁਸ਼ੀ, ਡਾਕਟਰ ਨੇ ਕਿਹਾ 40-45 ਸਾਲ, ਨਹੀਂ ਤੇ ਉਹ ਇਹ ਕਹਿੰਦੇ ਆਮ ਸੌਰੀ, ਉਹ ਇਹੀ ਕਹਿੰਦੇ ਬਾਅਦ। ਅੱਲਾਹ ਪਾਕ ਜ਼ਿੰਦਗੀ ਸਾਡੀ ਸਾਰਿਆਂ ਦੀ। ਮੈਨੂੰ ਡਾਕਟਰ ਨੇ ਕਿਹਾ ਨਾ ਕਿ ਡਾਕਟਰ ਕੋਲ ਲੈ ਕੇ ਉਹਨੇ ਮੈਨੂੰ ਦੇਖਿਆ, ਉਹਨੇ ਕਿਹਾ ਜੀ ਆਮ ਸੌਰੀ, ਇਹਨੇ ਨਹੀਂ ਮਰਨਾ।
ਇਹਨੂੰ ਕੁਝ ਨਹੀਂ ਹੋਣਾ ਚਾਹੀਦਾ। ਆਮ ਸੌਰੀ, ਟਾਈਮ ਜ਼ਾਇਆ ਕਰ ਰਹੇ ਤੁਸੀਂ, ਲੈ ਜਾਓ ਉਹਨੂੰ, ਇਹ ਸਹੀ ਹੈ। ਅੱਲਾ ਖੈਰ ਕਰੇ ਉਸਤਾਦ ਜੀ। ਉਸਤਾਦ ਜੀ ਨੂੰ ਦੇਖ ਕੇ ਡਾਕਟਰ ਲੁਕਣ ਲੱਗ ਪੈਂਦੇ ਕਿ ਯਾਰ ਇਹਨੂੰ ਤੇ ਮੈਂ ਕਿਹਾ ਸੀ ਤੂੰ ਨਹੀਂ ਬਚਣਾ, ਇਹ ਤੇ ਫਿਰਨ ਦੇ ਆ। ਉਸਤਾਦ ਜੀ ਮੈਂ ਨਾ ਇਹ ਜਿਹੜੀ ਤੁਸੀਂ ਗੱਲ ਕੀਤੀ ਕਿ ਸੁਣ ਲੈਣੀ ਚਾਹੀਦੀ ਹੈ ਉਹ, ਯਾਰ ਮੇਰੇ ਅੱਬੂ ਨਾ ਇਹ ਹੁਣ ਚੇਜੇ ਤੋਂ ਹਟ ਕੇ ਗੱਲ ਆ, ਮੇਰੇ ਅੱਬੂ ਮੇਰੇ ਨਾਲ ਨਾ ਇੱਕ ਗੱਲ ਕਰਨੀ ਚਾਹ ਰਹੇ। ਯਾਰ ਇਹਦੇ ਅੱਬੂ ਨਾ 2 3 4 ਸਾਲ ਇਹਨੂੰ ਗੱਲ ਕਰਨੀ ਚਾਹ ਰਹੇ ਸੀ ਆਹੋ ਕਿ ਫੈਸਲ ਮੈਂ ਤੇਰੇ ਨਾਲ ਗੱਲ ਕਰਨੀ, ਇਹਨੇ ਨਹੀਂ ਸੁਣੀ। ਉਹ ਵਿਚਾਰੇ ਜਦੋਂ ਅੱਲਾ ਨੂੰ ਪਿਆਰੇ ਹੋ ਗਏ, ਉਸ ਤੋਂ ਬਾਅਦ ਫਿਰ 8-10 ਬੰਦੇ ਆਏ ਕਿ ਲੈ ਵੀ ਲੱਖ ਦੇਣਾ 2 ਲੱਖ ਦੇਣਾ। ਇਹਨੇ ਕਿਹਾ ਜੀ ਮੇਰੇ ਅੱਬੂ ਨੇ ਦੱਸਿਆ ਨਹੀਂ, ਉਹਨੇ ਕਿਹਾ 3 ਸਾਲ ਤੋਂ ਤੈਨੂੰ ਕਹਿੰਦੇ ਤੇ ਸੁਣੀ ਨਹੀਂ। ਨਹੀਂ ਉਸਤਾਦ ਜੀ ਉਹਨਾਂ ਨੇ ਇਹ ਮੁੜ ਕੇ ਕਬਰ ਤੇ ਜਾ ਕੇ ਉਹਨੂੰ ਕਹਿੰਦਾ ਰਿਹਾ ਅੱਬੂ ਜੀ ਹਮੇਸ਼ਾ ਨਾ ਮੈਨੂੰ ਇੰਜ ਕੀਤਾ ਸੀਗਾ, ਇੰਜ ਮੈਨੂੰ ਕਰਦੇ ਹੁੰਦੇ ਸੀਗੇ ਇੰਜ। ਆਹੋ ਅੱਛਾ, ਉਹਨਾਂ ਦੀਆਂ ਉਂਗਲਾਂ ਚੁੱਕੀਆਂ ਹੀ ਨਹੀਂ ਸੀ ਜਾਂਦੀਆਂ, ਉਹ ਇੰਜ ਕਰਦੇ ਸੀ। ਨਹੀਂ ਉਹ ਕਹਿੰਦੇ ਸੀ ਇੱਕ ਰੋਟੀ ਦੇ ਦੇ ਭੁੱਖ ਲੱਗੀ। ਉਹਨਾਂ ਨੇ ਇੰਜ ਕੀਤਾ, ਦੌੜ ਕੇ ਅੱਗੇ ਗਿਆ, ਕਹਿੰਦਾ ਤੂੰ ਨਮਕ ਹਰਾਮ ਤੂੰ ਬਗੈਰ ਦਾਲ ਮੈਂ ਸਿਰਫ ਇਹ ਕਹਿਣਾ ਸੀ। ਫਰੀਜ਼ਾ ਉਹਨਾਂ ਨੇ ਸਿਰਫ ਇੰਨਾ ਕਹਿਣਾ, 1 ਨੰਬਰ ਬੰਦਾ ਨਹੀਂ ਲੱਗਦਾ ਤੂੰ ਮੈਨੂੰ। ਉਹਨਾਂ ਨੇ ਇੰਜ ਕੀਤਾ, ਕਹਿੰਦੇ ਨਿਆਣੇ ਚੜੇ ਛੱਤ ਤੇ ਬਈ। ਉਹਨਾਂ ਨੇ ਇੰਜ ਕੀਤਾ ਸੀ, ਉਹ ਕੁੱਪੀ ਪਈ ਸਾਈਡ ਤੇ ਕਰਦੇ ਸੀ। ਯਾਰ ਮੈਂ ਉਹਦਾ ਨਸੀਬ ਨੂੰ ਇੱਕ ਆਈਡੀਆ ਦੱਸਿਆ ਸੀ, ਇੱਕ ਫਿਲਮ ਵੇਖ ਰਿਹਾ ਸਾਂ ਮੈਂ ਤੇ ਸੀ, ਉਹਦਾ ਨਾਮ ਸੀ ਪੈਨਿਕ ਰੂਮ। ਪੈਨਿਕ ਰੂਮ 3 ਚੋਰ ਵੜਦੇ ਨੇ ਘਰ ਦੇ ਵਿੱਚ, ਤੇ ਉਹ ਘਰ 'ਚ ਇੱਕ ਕਮਰਾ ਹੁੰਦਾ ਹੈ, ਤੇ ਉਹ ਇੱਕ ਔਰਤ ਤੇ ਉਹਦੀ ਬੇਟੀ ਹੁੰਦੀ ਨਾਲ ਉਹਦੇ, ਤੇ ਬੰਦਾ ਡਾਈਵੋਰਸ ਹੋਈ ਹੁੰਦੀ ਹੈ, ਉਹ ਕਿਤੇ ਹੋਰ ਰਹਿੰਦਾ ਹੁੰਦਾ ਹੈ। ਤੇ ਲੇਕਿਨ ਗੋਰਿਆਂ 'ਚ ਨਾ ਇਹ ਸਿਸਟਮ ਹੈਗਾ ਕਿ ਡਾਈਵੋਰਸ ਵੀ ਹੋ ਜੇ ਤੇ ਉਹ ਇਦਾਂ ਨਹੀਂ ਹੁੰਦਾ ਵੀ ਲਾ ਤੇ ਤੇਰੀ ਮਾਂ ਦੀ ਤੇ ਤੇਰੀ ਭੈਣ ਦੀ ਤੇ ਉਹ ਮਤਲਬ ਉਹ ਰਿਲੇਸ਼ਨਸ਼ਿਪ 'ਚ ਰਹਿੰਦੇ ਨੇ, ਬਾਅਦ 'ਚ ਵੀ ਕੋਈ ਨਹੀਂ ਕੀ ਕੋਈ ਗੱਲਬਾਤ ਕਿਤੇ ਲੋੜ ਪਵੇ, ਉਹਨੂੰ ਪਤਾ ਹੁੰਦਾ ਉਹ ਫਲਾਂ ਘਰ ਦੇ ਵਿੱਚ ਉਹ ਰਹਿ ਰਿਹਾ ਇਸ ਟਾਈਮ, ਫੋਨ ਵੀ ਕਰ ਲੈਂਦੇ ਨੇ, ਉਹਨਾਂ ਦਾ ਇਦਾਂ ਦਾ ਲਿਵਿੰਗ ਸਟਾਈਲ ਹੈ। ਤੇ ਉਹ ਜਨਾਬ ਜੀ ਉਹ ਅੰਦਰ ਵੜਦੇ ਨੇ, ਉੱਥੇ ਇੱਕ ਤਿਜੋਰੀ ਹੁੰਦੀ ਹੈ। ਉਹਨਾਂ ਦੇ ਬਾਪ ਜਿਹੜਾ ਹੁੰਦਾ ਨਾ ਜਿਹਨੇ ਡਾਈਵੋਰਸ, ਉਹਨੇ ਕੋਈ ਉਹਨਾਂ ਨੂੰ ਦਿੱਤੀ ਹੁੰਦੀ ਰਕਮ ਕਿ ਵੀ ਇਹ ਤੁਸੀਂ ਇਹ ਬੱਚੀ ਆਸਤੇ ਜਾਂ ਇਹਦੇ ਆਸਤੇ, ਉਹ ਇੱਕ ਉਹਨੇ ਰੂਮ ਬਣਾਇਆ ਹੁੰਦਾ ਬੜਾ, ਜਿਹਦੇ ਵਿੱਚ ਨਾ ਮਤਲਬ ਕਿ ਤੁਸੀਂ ਅੰਦਰ ਵੜ ਜਾਓ ਤਾਂ ਖੁੱਲਦਾ ਹੀ ਨਹੀਂ, ਉਹ ਸਿਕਿਉਰ ਉਹਦੇ ਅੰਦਰ ਸਿਸਟਮ ਵੀ ਲੱਗੇ ਨੇ, ਪੂਰਾ ਡਿਜੀਟਲ ਨਿਜ਼ਾਮ ਵੀ ਲੱਗਾ, ਔਰ ਜਿੱਥੇ ਉਹ ਪੈਸੇ ਪਏ ਹੁੰਦੇ ਨੇ ਨਾ ਉੱਥੇ ਵੀ ਉਹ ਡਿਜੀਟਲ ਪੂਰਾ ਨਿਜ਼ਾਮ ਹੁੰਦਾ। ਉਹ 3 ਚੋਰ ਵੜ ਜਾਂਦੇ ਉਹਦੇ ਘਰ, ਤੇ ਜਿੰਨੇ ਉਹ ਕਮਰਾ ਬਣਾਇਆ ਹੁੰਦਾ ਨਾ ਟੈਪ, ਉਹ ਵੀ ਨਾਲ ਹੁੰਦਾ, ਜਾਨੀ ਕਿ ਜਿਹਨੇ ਤਮੀਰ ਕੀਤਾ, ਹਾਂ ਜਿਹਨੇ ਉਹ ਸਾਰਾ ਸੈਟਅਪ ਲਾਇਆ ਹੁੰਦਾ ਉਹ ਵੀ ਨਾਲ ਹੁੰਦਾ। ਤੇ ਉਹ 3 ਜਣੇ ਅੰਦਰ ਵੜ ਜਾਂਦੇ, ਤੇ ਉਹ ਉਹਨਾਂ ਤੋਂ ਡਰ ਕੇ ਨਾ ਕਿਸੇ ਹਿਸਾਬ ਨਾਲ ਉਹ ਕਮਰੇ 'ਚ ਵੜ ਕੇ ਤੇ ਕੁੰਡੀ ਲਾ ਲੈਂਦੇ, ਉਹ ਮਾਂ ਦੀ। ਉਹ ਮੁੜ ਕੇ ਪੂਰੀ ਫਿਲਮ ਉੱਥੇ ਹੀ ਆ, ਉਸ ਘਰ ਦੇ ਵਿੱਚ। ਬੜੀ ਪਿਆਰੀ ਫਿਲਮ ਹੈ ਪੈਨਿਕ ਰੂਮ। ਉਹ ਫਿਰ ਉਹ ਆਪਣੇ ਉਹ ਫੋਨ ਕਿਸੇ ਹਿਸਾਬ ਨਾਲ ਬਾਹਰੋਂ ਲੈਂਦੇ, ਇਹਨੇ ਦੇਖਣ ਨੂੰ ਤੁਸੀਂ ਬਹੁਤ ਮਜ਼ੇਦਾਰ ਫਿਲਮ ਆ, ਬੜੀ ਪਿਆਰੀ। ਉੱਥੋਂ ਮੈਂ ਹਸੀਬ ਨੂੰ ਇੱਕ ਆਈਡੀਆ ਦਿੱਤਾ, ਮੈਂ ਕਿਹਾ ਵੀ ਉਸਤਾਦ ਇੱਕ ਆਈਡੀਆ ਇਹ ਆ, ਉਹ ਯਾਰ ਮਾਈ ਵਾਲਾ ਦਿਨ ਮੈਂ ਦੱਸਿਆ ਸੀ ਆਹੋ ਕਿ ਤੂੰ ਚੋਰੀ ਕਰਨ ਗਿਆ, ਉਹ ਅਸੀਂ ਹੁਣ ਲਿਖ ਰਹੇ ਹਾਂ। ਉਹਦਾ ਇਹ ਹੈ ਕਿ ਫਿਲਮ ਵੀ ਉਹ ਬਣੇਗੀ ਆਰਟ ਮੂਵੀ ਟਾਈਪ, ਫਨੀ ਕਾਮੇਡੀ, ਤੇ ਲੇਕਿਨ ਸ਼ੂਟ ਵੀ ਆਸਾਨ ਹੋਏਗਾ ਕਿ ਘਰ ਦੇ ਵਿੱਚ ਹੋਏਗੀ, ਲੇਕਿਨ ਕਰਾਂਗੇ ਪ੍ਰੋਫੈਸ਼ਨਲ, ਯਾਨੀ ਪ੍ਰੋਪਰ ਤਰੀਕੇ ਨਾਲ, ਵਿਦ ਡਾਇਰੈਕਟਰ, ਵਿਦ ਪ੍ਰੋਡਿਊਸਰ, ਵਿਦ ਲਾਈਟ, ਹਾਂ ਐਕਸਪਰਟ, ਹਰ ਚੀਜ਼ ਉਹਦੇ ਨਾਲ ਕਰਾਂਗੇ। ਤੇ ਉਹ ਅਸੀਂ ਸੋਚੀ, ਔਰ ਮੈਂ ਦੱਸਣੀ ਨਹੀਂ, ਬਸ ਅਸੀਂ ਸ਼ੁਰੂ ਕਰਨੀ ਇਨਸ਼ਾਅੱਲਾ ਇੱਕ ਘਰ ਦੇ ਵਿੱਚ ਹੀ। ਬਹੁਤ ਪਿਆਰੀ ਹੋ, ਬਹੁਤ। ਕੀ ਆ ਕਿ ਉਸ ਘਰ ਦੇ ਵਿੱਚ ਸਿਰਫ ਇੱਕ ਮਾਈ ਹੈ 70 ਸਾਲ ਦੀ, ਕੱਲੀ, ਤੇ ਇਹਨਾਂ 3 ਨੂੰ ਪਤਾ ਲੱਗਾ ਵੀ ਇਹਦੇ ਕੋਲ ਨਾ ਕੋਈ 2.5-3 ਕਰੋੜ ਹੈ, ਤੇ ਦੱਸ ਨਹੀਂ ਰਹੀ ਵੀ ਇਸ ਘਰ ਚੋਂ ਕਿੱਥੇ ਹੈ। ਤੇ ਹੁਣ 3 ਜਾਣੇ ਨੇ, ਠੀਕ ਹੈ ਨਾ, ਪਤਾ ਮਾਈ ਨੂੰ ਹੀ ਆ ਬਸ, ਤੇ ਮਾਈ ਨੂੰ ਹੀ ਪਤਾ, ਤੇ ਮਾਈ ਪੂਰੇ ਦਿਨਾਂ ਦੀ ਆ, ਖੜੂਸ, ਚੇਜ਼ੇਬਾਜ਼, ਸ਼ਰਾਰਤੀ, ਯਾਨੀ ਹਰ ਕੁਆਲਿਟੀ ਹੈ ਮਾਈ 'ਚ। ਡਾਕੂ ਨਾਲ ਆਰੇ ਲੱਗੀ, ਡਾਕੂ ਉਹਨੇ ਉਹ ਹਾਲ ਕੀਤਾ, ਡਾਕੂ ਦਾ ਤੇਰੀ ਸੋਚ ਆ। ਅੱਛਾ ਉਸਤਾਦ ਜੀ, ਮੇਰਾ ਕਿਸੇ ਟਾਈਮ ਦਿਲ ਕਰਦਾ ਮੈਂ ਤੁਹਾਡਾ ਮੱਥਾ ਚੁੰਮ ਲਿਆ ਕਰਾਂ। ਇਹ 20 ਤਰੀਕ ਤੋਂ ਬਾਅਦ ਹੀ ਕਦੋਂ ਲੱਗਦਾ? ਅੱਛਾ ਉਸਤਾਦ ਜੀ, ਮੈਂ ਉਹ ਵੇਖੀ ਰਾਤੀ ਐਨੀਮਲ ਮੂਵੀ, ਕਸਮ ਖੁਦਾ ਦੀ ਮੈਂ ਵੀ ਰਾਤੀ ਵੇਖੀ। ਹਾਂ, ਉਹ ਆ ਗਈ ਨਾ ਨੈਟਫਲਿਕਸ ਤੇ। ਮੈਂ ਅੱਗੇ ਵੀ ਦੇਖੀ ਸੀ, ਲੇਕਿਨ ਅੱਗੇ ਮੈਂ ਬਹੁਤ ਮਾਠੇ ਰਿਜ਼ਲਟ ਵੇਖੀ। ਅੱਛਾ ਮੈਨੂੰ ਨਹੀਂ, ਮੈਨੂੰ ਉਹਦੇ 'ਚ 2-3 ਐਡੇ ਇੱਕ ਫਿੱਕੀਆਂ ਗੱਲਾਂ ਲੱਗੀਆਂ ਨੇ ਸਕ੍ਰਿਪਟ ਦੇ ਹਿਸਾਬ ਨਾਲ, ਕਿ ਜਿਹਦਾ ਤੇਰਾ ਹੱਦ ਹਿਸਾਬ ਹੀ ਕੋਈ ਨਹੀਂ। ਸਭ ਤੋਂ ਮੈਨੂੰ ਜਿਹੜਾ ਉਹਦੇ 'ਚ ਲੱਗਾ ਨਾ ਕਿ ਜੰਪ, ਸਕ੍ਰਿਪਟ 'ਚ ਜੰਪ ਜਿਹੜੇ ਬਹੁਤ ਵੱਡੇ ਸੀ, ਕਿ ਇੰਜ ਅਨਿਲ ਕਪੂਰ ਸਾਹਿਬ ਉਹਨਾਂ ਬਹਿਸ ਕਰ ਰਹੇ ਨੇ, ਯਾਨੀ ਕਿ ਸਾਫ਼ ਦੱਸਿਆ। ਕਦੀ ਨਾ ਰਾਈਟਰ ਐਸੇ ਹੁੰਦੇ ਨੇ,
ਫੜੇ ਜਾਂਦੇ ਨੇ ਕਿ ਇੱਥੇ ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ ਵਿਚਾਰੇ ਨੂੰ। ਵੱਡੀਆਂ ਵੱਡੀਆਂ ਫਿਲਮਾਂ 'ਚ ਇਦਾਂ ਹੋ ਜਾਂਦਾ ਕਿ ਸਾਫ਼ ਪਤਾ ਲੱਗਦਾ ਕਿ ਇੱਥੇ ਰਾਈਟਰ ਨੂੰ ਸਮਝ ਨਹੀਂ ਸੀ ਆ ਰਹੀ ਤੇ ਉਹਨੇ ਭੇਲਿਆ ਹੁਣ ਕਿਸੇ ਤਰੀਕੇ ਨਾਲ। ਸਮਝ ਆ ਰਹੀ? ਰਣਬੀਰ ਕਪੂਰ ਸਾਹਿਬ ਉਹਦੇ ਦੁਸ਼ਮਣ ਨੂੰ ਮਾਰ ਕੇ, ਪਿਓ ਨਾਲ ਇੰਨਾ ਪਿਆਰ ਕਰਕੇ, ਪਿਓ ਦੀ ਤਿਮਾਰਦਾਰੀ ਕਰਕੇ, ਬੱਚਿਆਂ ਨੂੰ ਲਿਆ ਕੇ ਇੰਨਾ ਕੁਝ ਕਰ ਲਿਆ, ਪਿਓ ਵੀ ਠੀਕ ਹੋ ਗਿਆ, ਪਿਓ ਨਾਲ ਮੈਨੂੰ ਤੇ ਉੱਥੇ ਜਦੋਂ ਉਹਨੂੰ ਮਾਰ ਕੇ ਵਾਪਸ ਆਉਂਦਾ ਨਾ, ਉਹਨੂੰ ਬੋਬੀ ਦੇਵਲ ਨੂੰ ਮਾਰ ਕੇ ਜਦੋਂ ਵਾਪਸ ਆਉਂਦਾ ਤੇ ਉਹਨੂੰ ਇਹ ਵੀ ਪਤਾ ਵਾ ਕਿ ਬੋਬੀ ਦੇਵਲ ਨੇ ਕਿਹਾ ਸੀ ਕਿ ਮੈਂ ਇਹਨਾਂ ਦਾ ਸਾਰਾ ਘਰ ਮਾਰ ਦੇਣਾ ਤੇ ਤੁਹਾਡਾ ਬੱਚਾ ਜਿਹੜਾ ਵਾ ਬਾਪ ਨੂੰ ਕਿ ਮੇਰਾ ਅਗਰ ਬੇਟਾ ਉਹਨੂੰ ਮਾਰ ਕੇ ਆਇਆ ਤੇ ਉਹ ਇਸ ਤੋਂ ਮਾਰ ਕੇ ਆਇਆ ਕਿ ਮੇਰੀ ਪੂਰੀ ਫੈਮਿਲੀ ਖਤਰੇ ਸੀ। ਉਹ ਕਹਿੰਦਾ ਸੀ ਮੈਂ ਇਹਦੇ ਪਿਓ ਨੂੰ ਵੀ ਮਾਰਨਾ, ਇਹਦੇ ਬੱਚਿਆਂ ਨੂੰ ਵੀ ਮਾਰਨਾ, ਉਸ ਤੋਂ ਬਾਅਦ ਮੁੰਡੇ ਨੂੰ ਵੀ ਮਾਰਨਾ ਤੇ ਮੇਰਾ ਬੱਚਾ ਇੱਕ ਅੱਛਾ ਕੰਮ ਕਰਕੇ ਆਇਆ ਨਾ। ਦੀ ਰੀਜ਼ਨ ਇਹ ਬਣਦੀ ਨਾ, ਉਹ ਘਰ ਆਉਂਦਾ ਤੇ ਪਿਓ ਅਨਿਲ ਕਪੂਰ ਬਗੈਰ ਕਿਸੇ ਗੱਲ ਤੋਂ ਬਣਦੀ ਨਹੀਂ ਤੁੱਕ ਉਹਦੇ ਨਾਲ ਉਹ ਛਿੰਝ ਪਾ ਲੈਂਦਾ ਜਿਹੜੀ ਸ਼ੁਰੂ ਤੇ ਪਾਈ ਹੁੰਦੀ। ਤੂੰ ਇਸ ਤਰ੍ਹਾਂ ਹੀ ਆ ਉਹਨੂੰ। ਹਾਂ, ਦੂਜੀ ਵਾਰੀ ਉਹਨੂੰ ਕਹਿੰਦਾ ਕਿ ਮੈਂ ਇਹਨੂੰ ਕਿਹਾ ਸੀ ਨਾ ਕਿ ਤੂੰ ਕ੍ਰਿਮੀਨਲ ਆ। ਉੱਥੇ ਉਹ ਡਾਇਲੌਗ ਬਣਦਾ ਹੀ ਨਹੀਂ ਸੀ ਕਿ ਮੈਂ ਤੈਨੂੰ ਕਿਹਾ ਸੀ ਨਾ ਤੂੰ ਕ੍ਰਿਮੀਨਲ ਆ। ਨਹੀਂ ਤੇ ਉਹ ਇਹ ਵੀ ਉਸਤਾਦ ਜੀ ਵੇਖੋ ਨਾ ਕਿ ਉਹ ਬੰਦਾ ਮਰਡਰ ਕਰਕੇ ਆ ਰਿਹਾ ਨਾ, ਉਹਨੂੰ ਮਾਰ ਕੇ ਆ ਰਿਹਾ, ਲੜ ਕੇ ਆ ਰਿਹਾ, ਠੀਕ ਹੈ। ਜਦੋਂ ਗਿਆ ਵਾ ਉਦੋਂ ਚੰਗੇ ਭਲੇ ਨੇ। ਉਸ ਤੋਂ ਪਹਿਲਾਂ ਸੀਨ ਆ ਜਾਣ ਤੋਂ ਸਾਰੇ ਬੈਠੇ ਨੇ ਤੇ ਉਹ ਕਹਿ ਰਿਹਾ, ਦਾਦਾ ਉਹਦਾ ਕਹਿ ਰਿਹਾ, ਕਹਿੰਦਾ ਜੀ ਉਹਨੇ ਕਿਹਾ ਮੈਂ ਸਾਰਿਆਂ ਨੂੰ ਮਾਰ ਦੇਣਾ। ਉਹਨੇ ਕਿਹਾ ਮਾਫ ਕਰ ਦੇ, ਉਹਨੇ ਕਿਹਾ ਤੂੰ ਮਾਫ ਕਰ ਦੇ, ਮੈਂ ਤੇ ਬਦਲਾ ਲੈਣਾ। ਤੇ ਪਿਓ ਵੀ ਨਾਲ ਬੈਠਾ ਉਹਨੂੰ ਦੱਸ ਰਿਹਾ ਕਿ ਹਾਂ ਉਹ ਸਾਡੇ 3 ਭਰਾ ਸੀ, ਉਹ ਫਿਰ ਏਦਾਂ ਹੋ ਗਿਆ, ਉਹਨੇ ਮਜ਼ਹਬ ਚੇਂਜ ਕਰਕੇ ਤੇ ਸ਼ਾਦੀਆਂ ਕਿੰਨੀਆਂ ਕਰ ਲਈਆਂ, ਯਾਨੀ ਸਾਰੇ ਬੈਠੇ ਨੇ ਤੇ ਉਹਨੇ ਕਹਿੰਦਾ ਮਾਫ ਕਰਨਾ। ਤੇ ਜਦੋਂ ਉਹਨੇ ਕਿਹਾ ਮਾਫ ਕਰਨਾ ਮੈਂ ਤੂੰ ਕਰਦੀ, ਮੈਂ ਤੇਰੀ ਮਾਫ ਕਰਨਾ, ਤੂੰ ਚਲਾ ਗਿਆ। ਤੇ ਉਦੋਂ ਅਨਿਲ ਕਪੂਰ ਸਾਹਿਬ ਆਰਾਮ ਨਾਲ ਬੈਠੇ ਨੇ। ਉੱਥੇ ਕਹਿੰਦਾ ਨਾ ਕਿ ਸੁਣੋ ਬਾਤ ਸੁਣੋ, ਕਿੱਧਰ ਜਾ ਰਹੇ ਹੋ ਤੁਮ, ਕ੍ਰਿਮੀਨਲ, ਤੁਮ ਉਸੇ ਕਤਲ ਕਰੋਗੇ, ਇਹ ਉਹ ਨਹੀਂ ਜਾਣਾ। ਫਿਰ ਉਹ ਜਦੋਂ ਵਾਪਸ ਆਉਂਦਾ ਤੇ ਫਿਰ ਅਨਿਲ ਕਪੂਰ ਉਹਦੇ ਤੇ ਬਲਾਸਟ ਹੁੰਦਾ ਤੇ ਉਹਦੀ ਵਜ੍ਹਾ ਵੀ ਸਮਝ ਆਉਣੀ ਸੀ। ਯੈਸ, ਬਿਲਕੁਲ ਠੀਕ। ਉਹ ਆਪਣੀ ਵੱਲੋਂ ਤੁਸੀਂ ਵਾਈਂਡ ਅਪ ਦੇਖ ਕੇ ਵਾਪਸ ਆ ਰਹੇ ਹੋ ਕਿ ਵੀ ਉਹਨੇ ਮਾਰ ਦਿੱਤਾ, ਵਿਲਨ ਨੂੰ ਮਾਰਤਾ, ਉਹ ਬੁਰਾ ਆਦਮੀ ਸੀ, ਪੁੱਤਰ ਨੇ ਮਾਰਤਾ, ਉਹਨੇ ਫੈਮਿਲੀ ਨੂੰ ਧਮਕੀ ਦਿੱਤੀ। ਉਹਨੇ ਇੱਕ ਪੁੱਤਰ ਨੂੰ ਕਿਹਾ ਮੈਂ ਤੇਰੇ ਪਿਓ ਨੂੰ ਮਾਰ ਦਿਆਂਗਾ, ਮੈਂ ਤੇਰੀ ਫੈਮਿਲੀ ਮਾਰ ਦਿਆਂਗਾ, ਤੇਰੇ ਭੈਣਾ ਭਰਾ ਮਾਰ ਦਿਆਂਗਾ। ਤੇ ਉਹ ਉਸ ਬੰਦੇ ਨੂੰ ਜਿਹਦੇ ਕੋਲ ਖਤਰਾ ਸੀ ਮਾਰ ਕੇ ਵਾਪਸ ਆਇਆ ਤੇ ਵਾਪਸ ਆਇਆ ਤੇ ਉਹਦਾ ਪਿਓ ਫੇਰ ਕਹਿ ਤੂੰ ਕ੍ਰਿਮੀਨਲ ਆ। ਕ੍ਰਿਮੀਨਲ ਕਿੱਥੋਂ? ਉਹ ਤੇ ਆਪਣੀ ਫੈਮਿਲੀ ਦੀ ਸਿਕਿਉਰਿਟੀ ਕਰਕੇ ਆਇਆ, ਉਹ ਤੇ ਬੁਰਾ ਆਦਮੀ ਸੀ। ਸਮਝ ਆ ਰਹੀ ਗੱਲ ਦੀ? ਲੇਕਿਨ ਇੱਕ ਹੋਰ ਗੱਲ ਉਸਤਾਦ ਜੀ, ਉਹ ਨਹੀਂ ਇਹ ਨਹੀਂ ਬਣਦੀ, ਉਹ ਧੱਕੇ ਨਾਲ। ਅੱਛਾ ਉਸ ਤੋਂ ਬਾਅਦ ਉਹ ਬਲਾਸਟ ਹੋਇਆ, ਅਨਿਲ ਕਪੂਰ ਦੀ ਉਹਦੀ ਬਹਿਸ ਹੋਈ, ਪਾਪਾ ਐਸੇ। ਲੇਕਿਨ ਉਸਤਾਦ ਉਹ ਕੀ ਖੂਨ ਆ ਉਹਦੇ ਚ, ਉਹਨਾਂ ਚ ਐਕਟਰਾਂ ਦਾ, ਰਣਬੀਰ ਕਪੂਰ ਚ। ਓਏ ਮੈਂ ਦੇਖਿਆ ਯਾਰ ਕਿ ਅਨਿਲ ਕਪੂਰ ਇੱਕ ਆਰਟਿਸਟ ਆ ਉਸਤਾਦ ਜੀ, ਉਹ ਕੀ ਚੜਿਆ ਪਿਆ ਕਰੈਕਟਰ ਰਣਬੀਰ। ਹਾਂ ਓਏ ਹੋਏ ਮੇਰੇ ਮੁੱਲ ਭਾਈ ਨੂੰ ਤੇ ਪੁਸ਼ਤਾਂ ਤੋਂ ਤੇ ਇੱਕ ਕਤਰਾ ਖੂਨ ਦਾ ਤੇ ਐਕਟਰ ਦੇ ਵਿੱਚੋਂ ਆਇਆ ਉਹਦਾ। ਮਾਂ ਵੱਲੋਂ ਵੀ, ਪਿਓ ਵੱਲੋਂ ਵੀ, ਚਾਚੇ ਵੱਲੋਂ, ਦਾਦੇ ਵੱਲੋਂ, ਪੜਦਾਦੇ ਵੱਲੋਂ, ਚਾਚਿਆਂ ਵੱਲੋਂ, ਉਹ ਤੇ ਤੁੰਨਿਆ ਪਿਆ। ਉਹਦੇ ਅੱਗੇ ਕਿੰਨੇ ਖਲੋਣਾ ਛੇਤੀ। ਲੇਕਿਨ ਕਹਿੰਦੇ ਬੋਬੀ ਦੇ ਵੱਲ ਲਪੇਟ ਗਿਆ ਸੀਗਾ। ਉਹ ਨਹੀਂ ਮੈਨੂੰ ਦੋ ਚੀਜ਼ਾਂ ਉਸਤਾਦ ਜੀ, ਮੈਨੂੰ ਨਹੀਂ ਪਤਾ ਕੀ ਸਮਝ ਆਈ। ਅੱਛਾ ਸੁਣ ਲਾ, ਅਗਲੀ ਗੱਲ ਦੱਸਾਂ। ਉਹ ਹੁਣ ਉੱਥੇ ਐਂਡ ਤੇ ਪਹਿਲੇ ਬੋਲ, ਜਦੋਂ ਉਹਨੇ ਕਿਹਾ ਤੂੰ ਕ੍ਰਿਮੀਨਲ ਆ, ਹੈਨਾ, ਉਹਨੇ ਕਿਹਾ ਤੂੰ ਏਦਾਂ ਵਾ, ਤਾਂ ਉੱਥੇ ਬਹਿਸ ਹੋ ਰਹੀ ਆ। ਉਸ ਤੋਂ ਬਾਅਦ ਉਹਦੇ ਗੋਡਿਆਂ 'ਚ ਬਹਿ ਜਾਂਦਾ। ਤੇ ਅਨਿਲ ਕਪੂਰ ਕੀ, ਜਿਹਨੇ ਸਾਰੀ ਪੂਰੀ ਫਿਲਮ 'ਚ ਆਪਣੇ ਪੁੱਤ ਦੀ ਮੰਨੀ ਨਹੀਂ, ਉੱਥੇ ਕਿੰਨੀ ਮਨ ਲੱਗਾ ਝਗੜੇ, ਪਾਪਾ ਯਾਨੀ ਉਹ ਖਿਡਾ ਰਿਹਾ ਤਾਂ ਖੇਡਣ ਲੱਗ ਪਿਆ। ਹਾਂਜੀ ਆਹੋ, ਸਮਝ ਆ ਰਹੀ? ਉਹਨੇ ਕਿਹਾ ਚੱਲ ਪਾਪਾ ਉਹ ਕਰਦੇ ਆ, ਤੇ ਮੰਨ ਗਿਆ। ਉੱਥੇ ਨਹੀਂ ਕਿਹਾ ਕਿ ਨਹੀਂ ਕਿਉਂ ਮੈਂ ਕਿਉਂ ਕਰਾਂ, ਨਹੀਂ, ਉੱਥੇ ਚੁੱਪ ਕਰ ਗਿਆ। ਉਹ ਕਿਉਂ? ਰਾਈਟਰ ਉਧਰ ਨੂੰ ਲਿਜਾਣਾ ਚਾਹ ਰਿਹਾ ਸੀ। ਅਖੀਰ ਕਟਪੁਤਲੀਆਂ ਹੁੰਦੀਆਂ ਨੇ ਨਾ, ਪਿੱਛੇ ਤਾਂ ਰਾਈਟਰ ਨਾ। ਉਹਨੇ ਕਹਤਾ ਪਾਪਾ ਕਰਦੇ, ਉਹਨੇ ਕਿਹਾ ਚਲੋ ਠੀਕ। ਤੇ ਉਹ ਕਿੱਡੇ ਆਰਾਮ ਨਾਲ ਉਹਨੇ ਕਿਹਾ ਪਾਪਾ ਏਦਾਂ ਕਰਦੇ ਆ। ਉਹਨੇ ਸਿਗਰਟ ਲਾ ਕੇ ਸਿੱਟਿਆ, ਉਹਨੇ ਕਿਹਾ ਸਟਾਰਟ ਪਾਪਾ, ਚੱਲ ਬਈ। ਤੇ ਪਾਪਾ ਉਹ ਐਕਟਰ ਬਣ ਗਿਆ, ਉਹ ਖੇਡਣ ਲੱਗ ਪਿਆ ਪੁੱਤ ਦੇ ਨਾਲ ਕਿ ਬੇਟਾ ਪਾਪਾ ਕਹਿੰਦਾ ਸੁਣਾਈ ਦੇ ਰਹਾ ਹੈ, ਬਹਿਰਾ ਨਹੀਂ ਹੂੰ ਮੈਂ, ਹੈ ਨਾ। ਤੇ ਉਸ ਤੋਂ ਬਾਅਦ ਉਹ ਡਰ ਜਾਂਦਾ ਤੇ ਫਿਰ ਕਹਿੰਦਾ ਚੱਲ ਪਾਪਾ। ਤੇ ਫਿਰ ਉਹ ਕਹੀ ਜਾਂਦਾ ਮੈਂ ਤੇ ਜਾਣਾ। ਯਾਨੀ ਉਹ ਪੂਰਾ ਐਕਟਰ ਬਣ ਗਿਆ, ਪੁੱਤ ਡਾਇਰੈਕਟਰ ਬਣ ਗਿਆ ਤੇ ਆਪ ਐਕਟਰ ਬਣ ਗਿਆ। ਸਾਰੀ ਫਿਲਮ ਚ ਜਿਹਨਾਂ ਦਾ ਰਲਿਆ ਹੀ ਨਹੀਂ। ਉਹ ਫਿਰ ਇੱਕ ਫਿਲਮ ਵੇਖਣਾ, ਅੱਛਾ ਸ਼ੁਕਰ ਵਾਲਾ, ਸੁਲਤਾਨ ਰਹੀ ਸਾਹਿਬ ਦੀ ਉਸਤਾਦ ਜੀ, ਗੋਲੀ ਉਹ ਨਹੀਂ ਮੈਂ ਉਹ ਸੀਨ ਕੱਟਿਆ ਸੀ, ਮੈਂ ਦਿਖਾਇਆ ਤੁਹਾਨੂੰ, ਜਿਸ ਚ ਉਹਨੇ ਬੱਲਾ ਫੜਿਆ ਭਾਈ ਨੇ, ਮੈਂ ਗਰੁੱਪ ਚ ਸੈਂਡ ਕੀਤਾ। ਗਰਾਊਂਡ ਚ ਖਲੋਤੇ ਨੇ ਬੱਲਾ ਫੜਿਆ, ਕਹਿੰਦਾ ਮੈਂ ਜੇ ਛੱਕੇ ਮਾਰਾਂਗਾ। ਉਹ ਯਾਰ ਉਹਦੇ ਚ ਦੋ ਚੀਜ਼ਾਂ ਮੈਨੂੰ ਨਹੀਂ, ਇੱਕ ਤੇ ਐਕਸਟ੍ਰੀਮ ਲੈਵਲ ਤੇ ਹੁਣ ਇੱਕ ਗੱਲ ਆ ਉਹਦਾ ਪਿਓ। ਅੱਛਾ ਪਿਓ ਘੱਟ ਲੱਗ ਰਿਹਾ ਸੀ, ਹੀਰ ਰਾਂਝਾ ਬਹੁਤਾ ਲੱਗ ਰਿਹਾ। ਉਹ ਬਹੁਤਾ ਹੀ ਐਕਸਟ੍ਰੀਮ ਜਿਹਾ ਕਰ ਦਿੱਤਾ ਵੀ ਅੱਬੇ ਨੂੰ ਕੁਛ ਨੇ ਵੇਖਿਆ ਵੀ। ਹੁਣ ਉਹ ਬੰਦੇ ਨੇ ਕਿਹਾ ਜੀ ਸ਼ੁਭਾ ਹੋਇਆ,
ਉਹ ਬੰਦਾ ਉਹਨੇ ਕੁੜੀ ਨੇ ਦੱਸਿਆ ਕਿ ਜੀ ਉਹ ਫਲਾਣੇ ਮੁਲਕ ਸਕਾਟਲੈਂਡ ਦੇ ਵਿੱਚ ਤੇਰੇ ਪਿਓ ਦਾ ਦੁਸ਼ਮਣ ਆ। ਹੁਣ ਉੱਥੇ ਚਲਾ ਗਿਆ, ਉਸ ਬੰਦੇ ਨੇ ਬੋਬੀ ਦੇਵਲ ਨੇ ਉਹਦਾ ਕੋਈ ਐਕਟ ਨਹੀਂ ਐਸਾ ਵਿਖਾਇਆ ਕਿ ਉਹਨੇ ਉਹਨਾਂ ਦੇ ਖਿਲਾਫ ਕੋਈ ਕੁਝ ਕੀਤਾ ਹੋਵੇ, ਸਿਰਫ ਉਹਨੇ ਸੋਚਿਆ ਵਾ ਤੇ ਉਹਨੂੰ ਮਾਰਤਾ। ਇੱਕ ਤੇ ਆਹ ਗੱਲ ਹੀ ਨਹੀਂ ਸਮਝ ਆਈ। ਨਹੀਂ ਪਹਿਲੇ ਇਹਨੇ ਮਾਰਿਆ ਉਹਦੇ ਭਰਾ ਨੂੰ ਮਾਰਿਆ ਨਾ, ਉਹ ਖਿੱਚ ਗਿਆ ਉਤੋਂ, ਤੇ ਉਹ ਖਿੱਚਿਆ ਉਹਨੇ ਤਾਂ ਕੁਝ ਵੀ ਨਹੀਂ ਨਾ ਐਕਸ਼ਨ ਤੇ ਉਹਨੇ ਤੇ ਹਲੇ ਲੈਣਾ ਉਹਨਾਂ ਸੀ। ਨੇ ਉਹਦਾ ਦੱਸਿਆ ਕਿ ਪਹਿਲੇ ਹੀ ਇਸ ਚੱਕਰ ਸੀ ਕਿ ਅਸੀਂ ਇਹ ਫੈਮਿਲੀ ਪੂਰੀ ਮਾਰਨੀ। ਹਾਂਜੀ, ਉਹ ਇੱਕ ਤੇ ਇੱਕ ਦੂਸਰਾ ਉਹਨੇ ਭਣਵਈਆ ਮਾਰਿਆ ਆਪਣਾ। ਉਹ ਯਾਰ ਉਹ ਜਿਹੜੇ ਫਿਲਮ ਦੇ ਡਾਇਰੈਕਟਰ ਸਾਹਿਬ ਨੇ ਨਾ, ਸੰਦੀਪ ਰੈਡੀ ਉਹਨਾਂ ਦਾ ਨਾਮ ਮੇਰੇ ਖਿਆਲ, ਉਹ ਇਹੀ ਕਰਨੇ ਨੇ ਨਿਜ਼ਾਮ, ਉਹ ਇਦਾਂ ਦਾ ਹੀ ਨਿਜ਼ਾਮ ਆ, ਕਤਲੋ ਗਾਰਤ, ਵਾਇਲੈਂਸ, ਇਹ ਉਹ। ਉਹਨੇ ਆਪਣਾ ਬਹਿਨੋਈ ਸਕਾ ਮਾਰਿਆ। ਉਹ ਦੇਖਿਆ ਨਹੀਂ ਉੱਥੇ, ਉਹ ਦੇਖਿਆ ਨਹੀਂ ਵੀ ਜਿੱਥੋਂ ਉਹ ਘਰ ਦੇ ਵਿੱਚ ਖੜੇ ਹੁੰਦੇ ਤੇ ਕੋਈ 2.5 ਲੱਖ ਬੰਦੇ ਭੇਜ ਦਿੰਦਾ ਲੈਦਰਾਂ ਦਾ ਫੌਜਾਂ ਬਣਾ ਕੇ, ਕਿਸੇ ਨੂੰ ਕੁਝ 300 ਫਿਲਮ ਵਾਲੇ ਕਰੈਕਟਰ ਭੇਜ ਦਿੰਦੇ ਸਾਰੇ, ਤੇ ਉਹ ਕੱਲਾ ਜਾਣਾ। ਤੇ ਉਹ ਤੋਂ ਉਸਤਾਦ ਜੀ ਮੈਂ ਦੱਸਣ ਡਿਆ ਕਿ ਉਹਨੇ ਬਹਿਨੋਈ ਮਾਰਿਆ, ਤੇ ਉਹ ਆਣ ਕੇ ਉਹਦੀ ਭੈਣ ਨੂੰ ਆਪਣੀ ਨੂੰ ਕਹਿੰਦਾ, ਆਣ ਕੇ ਦੱਸਦਾ, ਕਹਿੰਦਾ ਕੀ ਕਿਆ ਕਰ ਰਹੀ ਉਹ ਦੀਦੀ ਫਲਾਂ ਤੇ ਕਹਿੰਦਾ ਉਹ ਬਾਈ ਕੋ ਉਹਨੂੰ ਆਪਣੇ ਬਹਿਨੋਈ ਨੂੰ ਦੱਸਦਾ ਵੀ ਉਹਨੂੰ ਮੈਂ ਮਾਰਤਾ। ਤੇ ਉਹਨੂੰ ਮਾਰਦੀ ਮੁਰਦੀ ਤੇ ਐਕਸਪਲੇਨੇਸ਼ਨ ਵੀ ਨਹੀਂ ਦਿੰਦਾ ਵੀ ਕਿਉਂ ਮਾਰਿਆ, ਕੀ ਗੱਲ ਹੈ, ਕਿੱਦਾਂ वो पापा के खिलाफ था तो वो वैसा कर रहा था, वैसा कोई गल ना सबूत, कुड़ी भी चुप कर गई। नहीं सबूत सारे है जी। ਉਹ ਦੁਬਾਰਾ ਪਿੱਛੋਂ ਚਲਾਉਂਦੇ ਫਿਲਮ, ਜਦੋਂ ਮਾਰਦਾ ਨਾ ਪਹਿਲੇ ਸ਼ਾਟ ਹੁੰਦਾ ਉਹਦੇ ਮਾਰਨ ਦਾ, ਹਾਂਜੀ ਉਸ ਤੋਂ ਬਾਅਦ ਫਿਰ ਦੁਬਾਰਾ ਬੈਕ ਚਲਾਉਂਦੇ ਨੇ ਵੀ ਇਹਨੂੰ ਮਾਰਿਆ ਕਿਉਂ। ਉਹ ਮੈਨੂੰ ਪਤਾ ਫਲੈਸ਼ਬੈਕ ਦੇ ਵਿੱਚ ਚੱਲਦਾ, ਲੇਕਿਨ ਉਹ ਜਿਹੜੀ ਕੁੜੀ ਨਾਲ ਉਹਦੀ ਕਨਵਰਸੇਸ਼ਨ ਹੋਈ ਉਹ ਵੀ ਏਡੀ ਫਿੱਕੀ। ਬਹਰਾਲ ਯਾਰ ਉਹ ਆ ਕੇ ਅਸੀਂ ਹੁਣ ਮਤਲਬ ਤਾਜੀ ਫਰੀਦ ਨੇ ਵੀ ਉਹ ਰੋਲ ਕੀਤਾ ਰਣਵੀਰ ਨਾਲ, ਦੁਸ਼ਮਣ ਮਾਰਨ ਗਿਆ ਤੇ ਵਿੱਚ ਇੱਕ ਚਾਚੇ ਦਾ ਮੁੰਡਾ ਵੀ ਮਾਰਿਆ। ਇਹਨੇ ਕੀਤਾ ਰੋਲ ਰਾਈਟਰ ਨੇ। ਤੁਸੀਂ ਕੋਸ਼ਿਸ਼ ਫਿਲਮ ਦੇਖੋ ਗੁਲਜ਼ਾਰ ਸਾਹਿਬ ਦੀ, ਬਹੁਤ ਪਿਆਰੀ ਫਿਲਮ ਕੋਸ਼ਿਸ਼। ਉਹ ਸ਼ਤਰੂਘਨ ਸੰਜੀਵ ਕੁਮਾਰ ਆਓ ਤੇ ਜੀਆ ਪਰਾਦਾ, ਮੇਰਾ ਖਿਆਲ ਜੀਆ ਪਰਾਦਾ ਨਹੀਂ, ਜੀਆ ਪਰਾਦਾ ਨਹੀਂ ਹੈਗਾ, ਯਸ਼ਵਾਨਾ, ਜੀਆ ਭਾਰਤੀ ਮੈਡਮ, ਜੀਆ ਭਾਰਤੀ, ਸੰਜੀਵ ਕੁਮਾਰ ਤੇ ਜੀਆ ਭਾਰਤੀ। ਓਏ ਦੇਖੋ ਤੁਸੀਂ ਸਕ੍ਰਿਪਟ, ਹੀਰੋ ਵੀ ਗੂੰਗਾ, ਹੀਰੋਇਨ ਵੀ ਗੂੰਗੀ, ਤੇ ਇੱਕ ਦੂਜੇ ਨਾਲ ਦੇਖੋ ਗੱਲਾਂ। ਰਾਈਟਰ ਹੁੰਦਾ ਯਾਰ। ਉਸਤਾਦ ਜੀ ਅੱਛਾ ਸ਼ੁਕਰ ਵਾਲਾ ਫਿਲਮ ਜਿਹੜੀ ਨਾ, ਉਹ ਤੁਸੀਂ ਲਾਜ਼ਮੀ ਵੇਖਣੀ। ਬੰਦੇ ਦੋ ਨੇ ਤੇ ਰਾਈ ਸਾਹਿਬ ਕੋ ਗੋਲੀ ਇੱਕ ਕੇ, ਉਹਨਾਂ ਨੇ ਖੰਜਰ ਕੱਢਿਆ, ਬੰਦੂਕ ਦੇ ਅੱਗੇ ਰੱਖੇ, ਇੰਜ ਮਾਰੇ ਤੇ ਗੋਲੀਆਂ ਇੰਜ ਗਈਆਂ ਨੇ, ਅੱਗ ਹੋ ਗਈ। ਇੱਕ ਕਿੱਧਰ ਬੰਦੇ ਨੂੰ ਵੱਜ ਗਈ, ਕਿੱਧਰ। ਉਸਤਾਦ ਜੀ ਕਮਾਲ ਦਾ ਸੀ। ਨਹੀਂ ਇਹ ਨਹੀਂ ਹੋ ਸਕਦਾ। ਉਸਤਾਦ ਜੀ ਤੁਸੀਂ ਸੀਨ ਵੇਖ ਲੈਣਾ, ਗੋਲੀ ਵੇਖਿਆ ਕੀ ਭਲਾ ਇੰਜ ਖੰਜਰ ਰੱਖਿਆ ਤੇ ਉਹਨੇ। ਅੱਛਾ ਗੋਲੀ ਇੱਕ ਆ ਤੇ ਬੰਦੇ ਦੋ। ਆਹੋ, ਤੇ ਉਹਨਾਂ ਨੇ ਕਿਹਾ ਵੀ ਮੈਂ ਗੋਲੀ ਅੱਧੀ ਦੀ ਮੇਰੇ ਕੋਲ ਦੋ ਕਰ ਲਵਾਂ, ਤੇ ਉਹਨੇ ਖੰਜਰ ਰੱਖ ਕੇ ਤੇ ਖੰਜਰ ਦੇ ਸੈਂਟਰ 'ਚ ਗੋਲੀ ਮਾਰੀ, ਤੇ ਗੋਲੀ ਖੰਜਰ ਦੀ ਵਜ੍ਹਾ ਤੋਂ ਅੱਧੀ ਹੋ ਗਏ ਦੋ, ਅੱਧੀ ਇਹਨੂੰ ਵੱਜ ਗਈ, ਅੱਧੀ ਨੂੰ ਵੱਜ ਗਈ। ਆਹੋ ਏਦਾਂ ਗੋਲੀ ਦੀਆਂ ਕੰਤਰਾਂ ਬਾਈ ਐਨੀਮਲ ਦੀ ਵਰਗੀ ਮੂਵੀ ਬਣੀ ਨਹੀਂ ਹੁੰਦਾ ਕੋਈ, ਐਡੀ ਅੱਛੀ ਸਕ੍ਰਿਪਟ, ਐਡਾ ਅੱਛਾ। ਉਸਤਾਦ ਜੀ ਇੱਕ ਫਿਲਮ ਵੇਖਣਾ, ਮੈਨੂੰ ਨਾਮ ਉਹਦਾ ਚੇਤ ਭੁੱਲ ਗਿਆ, ਰੰਗੀਲਾ ਸਾਹਿਬ ਜੇਲਰ ਹੈਗੇ ਨੇ, ਫਰੀਦ ਭਾਈ ਰੰਗੀਲਾ ਸਾਹਿਬ ਜੇਲਰ ਨੇ, ਤੇ ਨੰਨਾ ਮੋਟਾ ਸਾਹਿਬ ਉਸਤਾਦ ਜੀ ਰਾਈਟਰ ਨੇ। ਉਹ ਫਿਲਮ ਬੜੀ ਪਿਆਰੀ ਜੀ। ਉਹ ਕਹਿੰਦੇ ਯਾਰ ਮੈਂ ਨਾ ਉਸ ਕੈਦੀ ਨੂੰ, ਕਹਿੰਦੇ ਮੈਂ ਉਸ ਕੈਦੀ ਦੇ ਐਕਸਪ੍ਰੈਸ਼ਨ ਲੈਣਾ ਚਾਹੁੰਦਾ ਜਿਹਨੂੰ ਸਜ਼ਾਏ ਮੌਤ ਹੈ। ਨੰਨਾ ਸਾਹਿਬ ਕਹਿੰਦੇ ਜੀ ਮੈਂ 22 ਸਾਲ ਤੋਂ ਰਿਸਰਚ ਕਰ ਰਿਹਾ ਹਾਂ, ਲੇਕਿਨ ਮੈਂ ਉਹਦੇ ਐਕਸਪ੍ਰੈਸ਼ਨ ਵੇਖਣਾ ਚਾਹੁੰਦਾ ਕਿ ਉਹਦੇ ਤੇ ਕੀ ਬੀਤਦੀ, ਕੀ ਕਹਿੰਦੇ। ਰੰਗੀਲਾ ਸਾਹਿਬ ਉਹਦੇ ਦੋਸਤ ਕਹਿੰਦੇ ਜਾ ਵੇਖ ਗਿਆ। ਉਸਤਾਦ ਜੀ ਜਿਸ ਬੰਦੇ ਨੂੰ ਹੁੰਦੀ ਹੈ ਨਾ ਸਜ਼ਾਏ ਮੌਤ ਅਗਲੇ ਦਿਨ, ਉਹ ਨੰਨਾ ਮੋਟਾ ਉਹ ਸੇਮ ਹੁੰਦਾ, ਉਹੀ ਹੁੰਦਾ ਯਾਰ, ਉਹ ਉਹੀ ਹੁੰਦਾ, ਡਬਲ ਸ਼ਾਟ ਹੁੰਦਾ ਨਾ, ਉਹ ਸੇਮ ਹੁੰਦਾ। ਉਹ ਰਾਈਟਰ ਜਨਾ ਵੇਲੇ ਅੰਦਰ ਜਾਂਦਾ, ਉਹਨੂੰ ਫੜ ਲੈਂਦੇ ਨੇ, ਉਹ ਰਾਈਟਰ ਨੂੰ ਅੰਦਰ, ਉਹ ਦੂਸਰਾ ਬਾਹਰ। ਯਾਰ ਉਹ ਫਿਲਮ ਵੇਖੀ ਫਰੀਦ, ਐਂਡ ਤੱਕ ਜਦੋਂ ਉਹ ਤਖਤੇ ਤੇ ਲਟਕਾਉਂਦੇ ਨੇ ਨਾ, ਉੱਥੋਂ ਫਿਰ ਖੋਲਦੇ ਕਹਿੰਦੇ ਯਾਰ ਮੈਂ ਤੇਰੇ ਚੇਜ਼ਾ ਕਰਨ ਡਿਆ ਸੀਗਾ ਜੀ। ਅੰਜ ਦਾ ਕਮਾਲ। ਕਹਿੰਦੇ ਹੁਣ ਤੂੰ ਈਜ਼ੀ ਲਿਖ ਲੇਗਾ ਕਿ ਕੀ ਬੀਤਦੀ ਉਹਦੇ ਤੇ। ਹਾਂ ਕਿ ਹੁਣ ਤੈਨੂੰ ਪਤਾ ਲੱਗੂ ਉੱਤੇ ਕੀ ਬੀਤਦੀ। ਜਿੰਨਾ ਖਰਚਾ ਹੁੰਦਾ ਉਹਨਾਂ ਦੀਆਂ ਫਿਲਮਾਂ ਤੇ ਉਸਤਾਦ ਜੀ, ਉਹ ਤੇ ਮਤਲਬ ਕੋਈ 200 ਬੰਦਾ ਉਹਨੇ ਹਾਇਰ ਕੀਤਾ, ਤੇ ਉਸ ਤੋਂ ਬਾਅਦ ਉਹਨਾਂ ਫਰੇਮਿੰਗ ਜਿਹੜੀ ਉਹ ਗਨ ਚਲਾਉਣ ਦੀ ਉਹਦੀ ਰੁਖਾਈ, ਮਸ਼ੀਨ ਗਨ ਚਲਾਉਂਦਾ ਜਿਹੜਾ, ਉਹਨੇ ਸਾਰਾ ਕੁਝ ਉਹੀ ਬੰਦੇ ਨੇ ਨਾ, ਉਹੀ ਬੰਦੇ ਨੇ ਉਹਨਾਂ ਨੂੰ ਗੈਟਅਪ ਚੇਂਜ ਕਰਾਤਾ, ਉਹੀ ਨਾ। ਲੇਕਿਨ ਉਸਤਾਦ ਜੀ ਉਹ ਜਿਹੜੀ ਗਨ ਚਲਾਉਣ ਦਾ ਉਹਦਾ ਹਾਂ ਜਿਹੜਾ ਕਹਿੰਦਾ ਮੇਡ ਇਨ ਇੰਡੀਆ, ਉਹ ਬੜਾ ਸੀਨ ਵਿਖਾਇਆ ਉਹਨਾਂ। ਪੈਸੇ ਲਾਉਂਦੇ ਨੇ, 2600-2700 ਰੁਪਇਆ ਲੱਗ ਗਿਆ ਉਹਦੇ ਸੀਨ ਦੇ ਹੀ। ਫਰੀਦ ਸਾਹਿਬ ਸਭ ਕੋਈ ਉਹ ਹੀ 13-14 ਦਾ। ਲੇਕਿਨ ਇਦਾਂ ਦੀ ਫਿਲਮ ਨਾ ਗਲੈਮਰ ਟੈਬ ਉਹ ਲੋਕ, ਉਹ ਜਿਹੜੇ ਉਹ ਲੋਕ ਨੇ ਜਿਹੜੇ ਜ਼ਰਾ ਥੋੜਾ ਜਿਹਾ ਇਦਾਂ ਦਾ ਮਾਹੌਲ ਦੇਖਦੇ ਨੇ, ਕਮਰਸ਼ੀਅਲ ਟੈਬ, ਉਹ ਚੱਲਦੀ ਹੈ। ਮੈਨੂੰ ਐਕਸਟ੍ਰੀਮਿਸਟ ਜੀ ਲੱਗੀ ਇਹ ਫਿਲਮ। ਇਦਾਂ ਦੀ ਵਾਇਲੇਸ਼ਨ ਕਿ ਇਨਸਾਨ ਕਤਲ ਹੋ ਰਹੇ ਨੇ, ਇੱਕ ਬੰਦਾ ਜਨਾਬ ਸਿਰਫ ਇਸ ਗੱਲ ਤੇ ਵੀ ਉਹਦਾ ਇੱਕ ਪਿਓ ਤੇ ਉਹਦੀ ਪ੍ਰੋਟੈਕਸ਼ਨ ਲਈ ਉਹਨੇ ਹਜ਼ਾਰਾਂ ਲੋਕ ਮਾਰਤੇ ਨੇ। ਮੈਂ ਤੇ ਹੈਰਾਨ ਆ ਉਸਤਾਦ ਜੀ, ਉਹਦੇ ਲਈ ਉਹ ਜਿੱਡਾ ਇੰਡਸਟਰੀਅਲ ਇੰਪਾਇਰ ਵਿਖਾਇਆ ਨਾ, ਉਹ ਤੇ ਬੰਦੇ ਹਾਇਰ ਕਰੇ, ਆਪਣੀ ਸਿਕਿਉਰਿਟੀ ਵੱਡੀ ਕਰ ਲਿਆ। ਔਰ ਹੁੰਦਾ ਵੀ ਦੁਨੀਆ ਤੇ ਇਸ ਤਰ੍ਹਾਂ, ਕਦੀ ਵੀ ਕਿਸੇ ਦਾ ਪੁੱਤ ਉੱਠ ਕੇ ਤੇ ਜਨਾਬ ਉਹ ਏਡਾ ਵੱਡਾ ਭਲਵਾਨ ਬਣ ਕੇ ਗਰ ਇਦਾਂ ਨਹੀਂ ਕਰਦਾ। ਅੱਛਾ ਫਿਰ ਤੂੰ ਵੇਖਿਆ ਜਦੋਂ ਡੁਪਲੀਕੇਟ ਲੈ ਕੇ ਆਉਂਦਾ ਉਹ ਨੀਲ ਕਪੂਰ ਸਾਹਿਬ ਦਾ? ਹਾਂਜੀ, ਤੇ ਉਹ ਕਹਿੰਦਾ ਇਹ ਡੁਪਲੀਕੇਟ ਹੈ ਆਪਕਾ।
ਕਹਿੰਦਾ ਬਾਬਾ ਦਇਆ ਬੜੀ ਗੱਲ ਹੈ ਉਹ ਯਾਰ, ਉਹ ਨੈਟਫਲਿਕਸ ਤੇ ਆਂਦੀ ਹੈ ਉਹ ਨੈਟਫਲਿਕਸ ਤੇ ਹੀ ਸਿਰਫ ਆਂਦੀ ਹੈ, ਸਾਡੇ ਨੈਟਫਲਿਕਸ ਨਹੀਂ ਆਂਦਾ। ਉਹ ਕਿੱਦਾਂ ਆਊਗਾ ਉਸਤਾਦ ਜੀ? ਇਹ ਕੇਬਲ ਬਣੀ ਪੈਣੀ ਤੈਨੂੰ। ਨਹੀਂ, ਨੈਟਫਲਿਕਸ ਤੇ ਨਾ ਪੈਸੇ ਦੇਣੇ ਪੈਂਦੇ ਨੇ, ਕਿਹਦੇ? ਸਬਸਕ੍ਰਿਪਸ਼ਨ ਨਾ ਉਹਦੀ ਲੈਣੀ ਪੈਂਦੀ। ਹਾਂਜੀ, ਨਾਲੇ ਸਿਮ ਤੇ ਪਾਓ ਮੋਬਾਈਲ। YouTube ਦੇ ਵਿੱਚ ਆ ਹੀ ਜਾਊਗੀ। ਯਾਰ ਮੈਨੂੰ ਅਸੀਂ ਭਾਈ ਨੇ ਦਿੱਤੀ ਸੀ, ਮੈਂ ਤੁਹਾਨੂੰ ਦੇ ਅੱਛਾ, ਉਹ ਨਹੀਂ ਕਹਿੰਦਾ YouTube 'ਚ ਆ ਹੀ ਜਾਊਗੀ, ਭਾਵੇਂ ਸਾਲ ਬਾਅਦ ਆ ਜਾਊਗੀ। ਆਹੋ, ਉਹ ਤੋਂ ਵੇਖ ਲਾਂਗੇ ਭਰਾਵਾ, ਮੈਂ ਵੇਖਣੀ। ਪਰ ਅਸੀਂ ਇੱਥੇ ਬੈਠੇ 3 ਜਣੇ ਜੋ ਮਰਜ਼ੀ ਕਹਿੰਦੇ ਰਹੀਏ, ਬਿਜ਼ਨਸ ਤੇ ਉਹਨੇ ਰਿਕਾਰਡ ਤੋੜਤੇ ਨੇ ਫਿਲਮ ਨੇ। ਇਸ ਤਰ੍ਹਾਂ ਹੀ ਉਸਤਾਦ ਜੀ ਉਹਦੀ ਜਿਹੜੀ ਸ਼ੂਟ ਤੇ ਗ੍ਰਾਫਿਕਸ ਤੇ ਇਹ ਉਹ ਸਾਰਾ ਕੁਝ ਅੱਗੇ ਮੈਨੂੰ ਕਹਿੰਦੇ ਸੀ 100 ਕਰੋੜ ਤੇ ਲੱਗਾ ਨਾ ਉਹਦੇ ਤੇ। ਹਾਂ, ਤੇ ਅੱਗੋਂ ਪਤਾ ਨਹੀਂ ਕਿੰਨੇ ਕਰੋੜ ਨੇ ਕਮਾ ਲਿਆ ਹੁਣ। ਆ ਪੰਜਾਬੀ ਫਿਲਮ ਜੱਕੇ ਵਾਲੀ, ਇਹਨੇ ਬਹੁਤ ਬਿਜ਼ਨਸ ਕੀਤਾ ਸੀ। ਮੈਡਮ ਅੰਜਮਨ ਦੀ ਸੀਗੀ। ਕੱਲਾ ਬਾਰੀ ਸਟੂਡੀਓ, ਇੱਕ ਫਿਲਮ ਦੀ ਪ੍ਰੋਡਕਸ਼ਨ ਦਾ ਰੁਪਈਆ ਹੀ ਬਾਰੀ ਸਟੂਡੀਓ। ਕਿਹੜੀ? ਜੱਕੇ ਵਾਲੀ ਫਿਲਮ ਜਿਹੜੀ ਹੈ ਨਾ ਉਸਤਾਦ, ਹਾਂ, ਬੜੀ ਹਿੱਟ ਫਿਲਮ ਸੀ ਜੱਕੇ ਵਾਲੀ। ਉਹ ਇੱਕ ਯਾਨੀ ਕਿ ਫਿਲਮ ਨੇ ਪੂਰਾ ਬਾਰੀ ਸਟੂਡੀਓ ਬਣਾਇਆ ਸੀਗਾ ਉਹਦੀ ਪ੍ਰੋਫਿਟ ਨੇ। ਇਹ ਹਕੀਕਤ ਗੱਲ। ਫਿਰ ਉਸ ਤੋਂ ਬਾਅਦ ਲਿਵਿੰਗ ਲੈਜੈਂਡ ਅਵਾਰਡ ਮੋਲਾ ਜੱਟ। ਉਸ ਤੋਂ ਬਾਅਦ ਉਸਤਾਦ ਜੀ ਇੱਕ ਕਾਲਕਾ ਫਿਲਮ ਸੀਗੀ। ਨਹੀਂ, ਫਿਲਮਾਂ ਬਹੁਤ ਸ਼ੇਰ ਖਾਂ, ਚੰਨ ਵਰਿਆਮ, ਸਾਲਾ ਸਾਹਿਬ, ਧੀ ਰਾਣੀ। ਉਹ ਉਸਤਾਦ ਜੀ ਮਹਿੰਦੀ, ਇੱਕ ਮੈਂ ਵੀ ਫਿਲਮ ਬਣਾਉਣੀ ਆ, ਬਾਸ ਦਾ ਖੜਾਕ। ਇਹਨੂੰ ਉੱਤੋਂ ਚੁੱਕ ਕੇ ਸਿੱਟਣਾ। ਜੀ ਮੈਂ ਤੇ ਇੱਕੋ ਹੀ ਦੇਖੀ ਪਾਕਿਸਤਾਨੀ, ਸਭ ਤੋਂ ਹਿੱਟ ਆ ਚੂੜੀਆਂ। ਇਸ ਤੋਂ ਬਾਅਦ ਮੈਂ ਨਹੀਂ ਕੋਈ। ਮੈਂ ਉਸਤਾਦ ਜੀ ਫਿਲਮ ਮੈਂ ਚੂੜੀਆਂ ਦਾ ਬੜਾ ਬਿਜ਼ਨਸ ਕੀਤਾ। ਟਾਈਟੈਨਿਕ ਦਾ ਜ਼ੋਰ ਤੋੜਿਆ ਸੀ ਉਸਤਾਦ ਜੀ। ਫਿਲਮ ਮੈਂ ਬਣਾ ਰਿਹਾ। ਪਤਾ ਕੀ ਫੈਸਿਲਿਟੀ ਹੈ ਤੋਂ ਹੁਣ ਫੈਸਿਲਿਟੀ ਅੱਲਾ ਨੇ ਦਿੱਤੀ ਹੈ, ਸਿਰਫ ਤੁਹਾਡਾ ਟਾਈਮ ਲੈਣਾ ਬਾਕੀ ਹੈ ਉਸਤਾਦ ਜੀ। ਅੱਛਾ, ਕਿੰਨਾ? ਮੈਂ ਹੂੰ ਸ਼ਾਹਦ ਫਰੀਦੀ, ਇੱਕ ਫਿਲਮ ਆਈ ਸੀਗੀ। ਮੈਂ ਨਾ ਆਪਣੇ ਉਸਤਾਦ ਜੀ ਤੇ ਸਾਰੀ ਦਾਸਤਾਨ ਲਿਖਣੀ ਮੈਂ ਬਣਾ ਰਿਹਾ ਇਨਸ਼ਾਅੱਲਾ ਤਾਲਾ। ਅਨਕਰੀਬ ਮੇਰੀ ਸਲਮਾਨ ਦੇ ਨਾਲ ਡਿਸਕਸ ਹੋਈ ਸੀਗੀ, ਪਾਰਟਨਰ ਨਾਲ ਸੀ। ਠੀਕ ਹੈ, ਉਸਤਾਦ ਜੀ ਨੇ ਟਾਈਮ ਦੇਣਾ। ਸਲਮਾਨ ਕਿਹੜਾ ਖਾਨ ਹੈ? ਸਲਮਾਨ ਖਾਨ? ਨਹੀਂ, ਸਲਮਾਨ ਭਈ ਆਪਣੇ ਉਹਦੀ ਗੱਲ ਇਹ ਸੁਣੀ, ਕਹਿੰਦਾ ਸੀ ਪਾਰਟਨਰ ਆ, ਆਹੋ। ਇਹਨੇ 100 ਕਰੋੜ ਲਾਉਣਾ। ਨਹੀਂ 100 ਕਰੋੜ ਨਹੀਂ ਲੈ 100 ਕਰੋੜ ਰੁਪਏ ਕੌਣ? ਸਾਰੇ ਇਲਾਕੇ ਨੂੰ ਗੱਲਾਂ ਰਹਿਮ ਕੋ 10,000 ਚ ਬਣ ਜਾਣੀ। ਕੈਮਰੇ ਸਾਡੇ ਕੋਲ ਆਪਣੇ, ਕੈਮਰੇ ਉਸਤਾਦ ਜੀ ਤੁਹਾਡੇ ਕੈਮਰੇ ਯੂਜ਼ ਹੋਣੇ, ਗੱਡੀ ਤੁਹਾਡੀ। ਇੱਕ ਕੈਮਰਾ ਸਾਡੇ ਕੋਲ ਹੈਗਾ ਐਸਾ ਜਿਹੜਾ ਫਿਲਮ ਪ੍ਰੋਡਕਸ਼ਨ ਟੈਪ ਕਰ ਸਕਦਾ, ਯਾਨੀ ਅੱਛੀ ਸੋਸ਼ਲ ਮੀਡੀਆ ਤੇ ਲਾਈਟਮੈਨ ਅੱਛਾ ਹੋਵੇ, ਤੇ ਲਾਈਟ ਕੋਈ ਅੱਛੀ ਹੋਵੇ ਨਾ। ਤੁਸੀਂ ਸਿਰਫ ਅਨਮੋਲ ਹੋਵੋਗੇ ਉਹਦੇ ਚ, ਕਿਉਂਕਿ ਤੁਹਾਡਾ ਲਾਈਟ ਦਾ ਐਡਾ ਵੱਡਾ ਰੋਲ ਹੁੰਦਾ ਫਿਲਮ 'ਚ। ਤੁਹਾਨੂੰ ਲਾਈਟ ਵਾਲਾ ਬੰਦਾ ਅੱਛਾ। ਗੋਰੇ ਨੇ ਆਈਫੋਨ X ਤੇ ਪੂਰੀ ਇੰਗਲਿਸ਼ ਫਿਲਮ ਬਣਾਈ ਹੈ ਸਿਰਫ ਲਾਈਟ ਦੇ ਸਿਰ ਤੇ। ਇਹ ਜਿਹੜਾ ਤੁਹਾਡਾ ਆਈਫੋਨ ਨਹੀਂ, ਲਾਈਟ ਵਾਲਾ ਬੰਦਾ ਪ੍ਰੋਪਰ ਹੋਵੇ, ਤੂੰ ਕਵੇਂ ਕਿ ਸਾਜੀ ਇਹ ਆਈਫੋਨ ਤੇ ਇਹ ਆਈਫੋਨ ਹੈ ਨਹੀਂ, ਕੋਈ ਪਤਾ ਨਹੀਂ ਕਿਹੜਾ ਕੈਮਰਾ ਵਾ। ਬਾਅਦ 'ਚ ਉਹਦੀ ਗ੍ਰੇਡਿੰਗ ਸਰ ਆਈਫੋਨ ਦੇ ਉੱਪਰ, ਮਤਲਬ ਤੁਹਾਡਾ DSLR ਆ, DSLR ਵੀ ਉਹ ਜਿਹੜਾ ਅਸਲੀ DSLR ਆਈਫੋਨ ਤੇ। DSLR ਤੇ 30,000 ਵਾਲਾ ਵੀ ਹੈਗਾ ਨਾ ਕੈਮਰਾ, ਨਹੀਂ ਐਸਾ। ਉਹਦੇ ਤੇ ਪਿੱਛੇ ਸਿਨੇਮੈਟਿਕ ਕਰ ਲਓ, ਜੋ ਮਰਜ਼ੀ ਕਰ ਲਓ, ਸੁਭਾਨ ਅੱਲਾ। ਫਿਰ ਉਹਦੇ 'ਚ ਤੁਸੀਂ ਇੱਕ ਆਪਸ਼ਨ ਹੈਗਾ ਜਿਹੜਾ ਅਸੀਂ ਯੂਜ਼ ਨਹੀਂ ਕਰਦੇ, ਜਿਹੜਾ ਉਹ ਕੀ ਉਹਨੂੰ ਕਹਿੰਦੇ ਨੇ, ਅਨਲੈਸ ਫਾਰਮੈਟ, ਸਲੋਮੋ। ਨਹੀਂ, ਜਿਹਦੇ 'ਚ ਉਹ ਬਿਲਕੁਲ ਮਤਲਬ ਰਾ ਰਿਕਾਰਡ ਕਰਦਾ, ਅਨਕੰਪਰੈਸਡ। ਉਹ ਤੁਸੀਂ ਉਹ ਤੇ ਬਣਾਉਂਦਾ ਹੀ ਬਹੁਤ ਹੈਵੀ ਫਾਈਲ ਆ। ਉਹ ਬਣਾ ਕੇ ਉਹਨੂੰ ਜਿੱਦਾਂ ਮਰਜ਼ੀ ਕਲਰ ਗ੍ਰੇਡਿੰਗ ਕਰੋ, ਜੋ ਮਰਜ਼ੀ ਕਰੋ। ਗਾਣੇ ਸ਼ੂਟ ਹੋਏ ਨੇ ਆਈਫੋਨ ਤੇ, ਜੈਨੂਇਨ ਗਾਣੇ ਸ਼ੂਟ ਹੋਏ ਨੇ। ਲੇਕਿਨ ਉਸਤਾਦ ਜੀ 3310 ਦੀ ਵੀ ਬੈਟਰੀ ਟਾਈਮਿੰਗ ਠੀਕ ਸੀਗੀ। ਬਜਾਰ में ਬਹੁਤ ਪਿਆਰਾ ਸੈੱਟ ਸੀ ਉਹ। ਉਹਨਾਂ ਦਾ ਕੋਈ ਹਿਸਾਬ ਕਿਤਾਬ ਸੀ ਨਾ ਦਵਾਈ ਮੇਰੇ ਮੂੰਗਫਲੀ ਨੇ ਨਾ ਇੱਥੇ ਹੀਟ ਜੀ ਕਰਤੀ ਸਾਜੀ। ਲੇਕਿਨ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਤੁਸੀਂ ਡਰਾਈ ਫਰੂਟ ਵਾਲੇ ਨੂੰ ਫੇਰ ਫੋਨ ਕਰਤਾ ਕਿ ਯਾਰ ਅੱਜ ਦੇ ਜਾਈ, ਉਹਨੂੰ ਫੇਰ ਕੀ ਕਹਿਤਾ? ਨਹੀਂ ਯਾਰ, ਉਹ ਮੈਂ ਮੂੰਗਫਲੀ ਖਾਓ, ਵਾਇਨੇ ਖਾਦੀ, ਉਹਨੂੰ ਬੜੇ ਬੰਦੇ ਨੇ ਖਾਦੀ ਹੋਣੀ। ਸਵਾਦ ਕੀ ਉਹ ਖਸਤਾ ਮੂੰਗਫਲੀ, ਉਹਦੇ ਦਾਣੇ ਨਹੀਂ ਬਾਹਰ ਕਰੈਕ ਕਰੈਕ ਪਾਪੜ ਟੈਪ ਉਹਦੇ ਦਾਣੇ ਨੇ। ਹਾਂਜੀ, ਯਕੀਨ ਕਰੋ, ਤੁਸੀਂ ਜਾਣਾ ਫਿਰ ਖਾਣੀ ਘੰਟਾ ਕਰੋ ਜਾ ਕੇ ਨਾ ਆਮਰ ਡਰਾਈ ਫਰੂਟ ਤੇ, ਉਹਨੂੰ ਕਹਿਣਾ ਜਾਨੀ ਮੂੰਗਫਲੀ ਦੇ ਦੇ। ਇੱਕ ਅੱਧਾ ਕਿਲੋ ਦੁੱਧ ਲੈ ਕੇ ਨਾ ਉਹ 'ਚ ਘਿਓ ਦੀਆਂ 2 ਚਮਚੀਆਂ ਦੇਸੀ। ਓਏ ਅੱਲਾ ਮਾਫੀ ਕਿਉਂ? ਨਹੀਂ ਘਿਓ ਦੇ, ਤੁਸੀਂ ਕਹਿਵਾ ਪੀ ਲਓ ਸਾਜੀ, ਪਿਸ਼ਾਬ ਦੀ ਕਾਵਾ। ਆ ਕੋਈ ਇਦਾਂ ਦਾ ਨਿੰਬੂ ਸ਼ਿੰਬੂ ਪਾ ਕੇ ਨਾ ਕੋਈ ਟੈਪ ਕਰ ਦਿੰਦਾ, ਉਹਦੇ ਨਾਲ ਤੁਹਾਡਾ ਦੁੱਧ ਨਾਲ ਘਿਓ ਨਾਲ ਮਜ਼ਾ। ਉਹ ਨਹੀਂ ਦੁੱਧ ਘਿਓ ਨੇ ਤੇ ਸਗੋਂ ਬੰਨ ਪਾ ਦੇਣਾ। ਮੇਰੇ ਪਾਗਲ ਇਹੋ ਜਿਹੇ ਬੰਦੇ ਹੁੰਦੇ ਨੇ, ਵੀ ਸੁਣੀਆਂ ਨੇ ਗੱਲਾਂ, ਹਰ ਕਿਸੇ ਨੂੰ ਕਹੀ ਜਾਣਗੇ। ਨਹੀਂ, ਮੇਰੇ ਨਾਲ ਹੋਇਆ ਏਦਾਂ, ਮੈਂ ਭਾਵੇਂ ਦੁੱਧ ਪੀਤਾ ਗਰਮ, ਉਹਦੇ ਨਾਲ ਇੰਜ ਹਰ ਸ਼ੈ ਓਕੇ। ਉਹ ਹੋਰ ਚੀਜ਼ ਆ। ਉਹ ਕਿਸ ਟਾਈਮ ਤੁਹਾਡੀ ਖੁਰਾਕ ਵਾਲੀ ਨਾਲੀ ਨਹੀਂ, ਇਹਦੇ ਵਿੱਚ ਉਹ ਅੰਦਰੋਂ ਜ਼ੁਬੁਕਸ ਟੈਪ ਜੈਕ ਚੀਜ਼ ਉੱਠਦੀ ਹੈ, ਇੱਥੇ ਹੀ ਇੰਜ ਹੋ ਜਾਂਦੀ ਹੈ, ਉਹ ਬਹੁਤ ਆਵਾਜ਼ਾਰੀ ਹੁੰਦੀ ਹੈ ਉਹ ਨਾਲੀ। ਉਦੋਂ ਤੁਸੀਂ ਠੰਡਾ ਦੁੱਧ ਨਾਲ ਇੱਕ ਤੁਸੀਂ ਜਿਹੜਾ ਰਾਈਜ਼ਿਕ ਕੈਪਸੂਲ ਠੰਡੇ ਦੁੱਧ ਨਾਲ, ਤੇ ਤੁਹਾਨੂੰ ਉਹ ਹੀ ਨਹੀਂ ਮਸਲਾ? ਨਹੀਂ ਤਾਜੀ ਇਹ ਮਿੰਟ 'ਚ ਹੀ ਸਹੀ ਹੋ ਜਾਣੀ। ਇੱਕ ਨਿੱਕਾ ਜਿਹਾ ਕੁਲੀਆ ਕਰੋ ਤੁਸੀਂ, ਪਾਲਕ ਲੈਣੀ ਤਾਜੀ, ਉਹਦਾ ਅਗਲਾ ਉਹ ਜਿਹੜੀ ਹੁੰਦੀ ਨਾ ਬਰੀਕ, ਉਹ ਛੋਟੀ ਟੈਪ, ਉੱਥੋਂ ਕੱਟ ਦੇਣੀ ਤਾਜੀ, ਪੱਤਾ ਲਾ ਲੈਣਾ ਪਾਲਕ ਦਾ ਤਾਜੀ। ਪਰਸ ਦੇ ਵਿੱਚ ਇੱਕ ਹੁੰਦੀ ਹੈ ਐਕਸਟਰਾ ਟੈਪ ਸ਼ੀਟ, ਬਿਲਕੁਲ ਹਾਂਜੀ, ਤਾਜੀ, ਉਹਨੂੰ ਉਹਦੇ ਅੱਗੇ ਰੱਖ ਲੈਣਾ। ਪਰਸ? ਹਾਂ, ਪੱਤੇ ਜਿੱਥੇ ਤਸਵੀਰ ਲਾਈ ਦੀ ਆ, ਹਾਂ, ਉਹ ਉੱਥੇ ਰੱਖ ਕੇ ਤਾਜੀ ਤੁਸੀਂ ਹੈਪੀ ਲੈਕ ਦੀ ਬਾਲਟੀ ਜੋ ਟੋਕਨ ਨਿਕਲਦਾ ਹੈ, ਆਹੋ
ਉਹ ਲੈ ਕੇ ਉਹਦੇ ਨਾਲ ਗਜਰੇਲਾ ਖਾਣ ਲੈ ਕੇ ਸਹੀ ਹੋ ਗਈ ਦੇਖ ਲਓ ਟੋਕਨ ਹਾਂ ਢੋਲ ਦਾਦਾ ਨਹੀਂ ਨਹੀਂ ਯਾਰ ਇਹ ਕਿਸੀ ਯਾਰ ਲੇਕਿਨ ਅੱਛੀ ਹੈ ਤੁਹਾਡਾ ਕਹਿੰਦਾ ਹਜ਼ਾਫਾ ਤੇਜ਼ ਹੋਵੇ ਐੜਾ ਉਸਤਾਦ ਜੀ ਓਏ ਇਹਨੂੰ ਹੀ ਕਹਿੰਦੇ ਜ਼ੇਨ ਤੇਜ਼ ਹੋਵੇ ਉਹ ਹਾਫਜ਼ਾ ਭਾਜੀ ਹਾਫਜ਼ਾਬਾਦ ਹਾਜ਼ਾ ਉਸਤਾਦ ਜੀ ਤੁਸੀਂ ਕੋਸ਼ਿਸ਼ ਕਰੋ ਪਾਣੀ ਲੈ ਕੇ ਨਾ ਵਿੱਚ ਉਹਦੇ ਚ ਗਾਜਰਾਂ ਪਾ ਕੇ ਉਹਨਾਂ ਦਾ ਮੁਰੱਬਾ ਉਸਤਾਦ ਜੀ ਉਹ ਤੇ ਮੈਨੂੰ 10 ਕਿਲੋ ਕਿਤੇ ਗਿਫਟ ਕਰਵਾ ਦਿਓ ਨਾ ਜ਼ਿੰਦਗੀ ਬਣ ਜੇ ਮੇਰੀ ਹਾਫਜ਼ਾਬਾਦ ਦਾ ਸਹੀ ਨਾਂ ਕੀ ਹੈ? ਹਾਫਜ਼ਾਬਾਦ ਇਹ ਉਸਤਾਦ ਜੀ ਕਹਿੰਦੇ ਇੱਕ ਆਬਾਦ ਸੀਗਾ ਹੈ ਆਬਾਦ ਨਹੀਂ ਮੈਂ ਮਜ਼ਾਕ ਨਹੀਂ ਕਰ ਰਿਹਾ। ਹਾਫਜ਼ਾਬਾਦ ਦਾ ਸਹੀ ਨਾਂ ਕੀ? ਉਸਤਾਦ ਜੀ ਇਹ ਇੱਕ ਜਿਹਦਾ ਹਾਫਜ਼ਾ ਬਹੁਤ ਤੇਜ਼ ਹੁੰਦਾ ਹੈ ਕਹਿੰਦੇ ਆ ਨਾ ਉਹ ਆਬਾਦੀ ਬਣ ਜਾਵੇ ਜਦੋਂ ਉਹ ਕਹਿੰਦੇ ਹਾਫਜ਼ਾਬਾਦ ਇਹਦਾ ਹਾਫਜ਼ਾ ਬੜਾ ਤੇਜ਼ ਹਾਫਜ਼ਾ ਬੁੱਧਾ ਪਾਇਆ ਨਾ ਹਾਫਜ਼ ਆਬਾਦ ਆ ਇਹਦਾ ਨਾਮ ਹਾਫਜ਼ ਨਹੀਂ ਹੁੰਦਾ ਜਿਹੜਾ ਹਾਫਜ਼ ਆਬਾਦ ਆ ਤੇ ਅਸੀਂ ਹਾਫਜ਼ਾਬਾਦ ਕਹੀ ਜਾਂਦੇ। ਆਹੋ ਬਾਅਦ ਚੋਂ ਮੁਲਤਾਨ ਚਲਾ ਗਿਆ ਸੀ ਉਹਦਾ ਮੁਲਤਾਨ ਦਾ ਸੋਨਾ ਹਲਵਾ ਹਾਫਜ਼ ਦਾ ਵਾ यार नादरीन पास यार ओके उस्ताद जी हाफजाबाद पास का मैंने माफी दे दो। हाफजाबाद शेरों का शहर हाफजाबाद ये नहीं शहीनों का सॉरी शहीनों का है आहो फिर वो शेरा दा वा नहीं वो तो सियालकोट आ। वो ते दूसरा वा खेडों का शहर है नहीं फिर वो मेरा ख्याल डस्का वा। डस्का चुड़ियों का शहर है वो ते चुड़ियां एबटाबाद ਫਿਰ ਚਵਿੰਡਾ ਹੋਣਾ चिबिंडा चमुंडा नहीं चिबिंडा ते सिर्फ गेंदा बनदियां ने ਆਹੋ नहीं ते वो फिर जड़ा लाना ਜੜਾਂ ਵਾਲੇ ਨਹੀਂ ਜੜਾਂ ਵਾਲੇ ਸਿਰਫ ਬਹੁਤ ਮੰਝ ਵਾਲਿਆਂ ਦੀ ਬਰਫੀ ਮਸ਼ਹੂਰ ਆ ਬਰਾਜ਼ੀਲ ਕੀਤੇ ਬ੍ਰਾਜ਼ੀਲ ਹਾਂ ਉਹ ਤੇ ਕੰਟਰੀ ਆ ਗਈ ਹੈ ਨਾ ਬ੍ਰਾਜ਼ੀਲ ਪਾਕਿਸਤਾਨ ਵਾਲੀ ਚਕਵਾਲ ਦੀਆਂ ਉਹ ਗੱਚਕ ਮਸ਼ਹੂਰ ਆ ਨਹੀਂ ਇਹ ਨਾ ਇੱਕ ਬੰਦਾ ਗਿਆ ਸੀ ਕਿਤੇ ਉਹ ਉੱਥੇ ਦਲੀਲ ਇੰਨਾ ਹੋਇਆ ਕਹਿੰਦੇ ਬੜਾ ਦਲੀਲ ਬਰਾਜ਼ੀਲ ਉੱਥੋਂ ਤੇ ਆ शेखपुरा होना पिया तुंदा। ਉਸਤਾਦ ਜੀ ਕਿੱਥੇ ਗਏ ਤੈਨੂੰ ਪਤਾ ਨਹੀਂ ਹੈਗਾ ਕਿੱਥੇ ਗਏ ਉਦੋਂ ਦਾ ਤੂੰ ਚਪਲਾਂ ਦੇ ਵਿੱਚ ਮਾਰੀ ਜਾਣਨੇ। ਤੈਨੂੰ ਕੀ ਹੋ ਗਿਆ ਇਹ ਲੈਂਗੁਏਜ ਕਰੀ ਹੋਈ ਉਹ ਬੈਠੇ ਚੰਗੇ ਭਲੇ ਤੁਸੀਂ ਵਿੱਚ ਆਪਣਾ ਹੀ ਲੈਦਾ ਉਹ ਵੀ ਫਰੀਦ ਮੈਨੂੰ ਸੱਚੀ ਮੁੱਚੀ ਯਾਰ ਮੇਰਾ ਦਿਲ ਕਰਦਾ ਮੈਂ ਹੱਥ ਕੜੀ ਲਾ ਕੇ ਨਾ ਇੱਕ ਆਪਣੇ ਉਸਤਾਦ ਨੂੰ ਬੰਨਾ ਇੱਕ ਮੈਂ ਆਪਣੇ ਆਪ ਨੂੰ ਬੰਨਾ ਤੇ ਉਹ ਫਿਰ ਛੱਡ ਦੇ 25000 ਰੁਪਏ ਦਾ। ਉਹ ਨਹੀਂ ਉਸਤਾਦ ਯਾਰ ਫਰੀਦ ਤੁਸੀਂ ਵੀ ਚਬਲਾ ਮਾਰਨ ਲੱਗ ਪਏ ਯਾਰ ਕੀ ਹੋਇਆ ਹੁਣ ਜਾਣਦੇ ਯਾਰ ਪੈਸਿਆਂ ਦੀ ਨਾ ਗੱਲ ਕਰਿਆ ਕਰੋ ਤੇ ਹੱਥ ਕਿਹੜੀ ਕਾਤੋਂ ਲਾਉਣੀ ਫਿਰ ਕਿ ਮੇਰੇ ਨਾਲ ਰਹਿਣ ਉਸਤਾਦ ਜੀ ਭੁੱਖੇ ਭਾਵੇਂ ਨਹੀਂ ਭੁੱਖਾ ਪਰੇਸ਼ਾਨ ਮੈਂ ਰਹਿਣ। ਭੁੱਖਾ ਰਹਿਣ ਦੇਣਾ ਭਲਾ ਉਹ ਤੇ 25000 ਛੱਡ ਦੇ ਨਾ 25000 ਦਾ ਉਹਨਾਂ ਨੂੰ ਜ਼ਰੂਰਤ ਆ। ਭਾਈ ਫੈਸਲ ਜਾਣ ਦਿਓ 25000 ਇੰਨੇ ਪੈਸੇ ਚਲੋ ਜੀ ਮੇਰੇ ਵੱਲੋਂ ਮੈਂ ਵੀ ਤੇ ਨਵਾਂ ਮੈਂ ਵੀ ਓਕੇ 500 ਮੇਰੇ ਵੱਲੋਂ ਚਲੋ ਤੂੰ ਮੇਰੇ ਤੇ ਦੇਣਾ ਤੂੰ ਮੇਰੇ ਤੇ ਦਿੱਤੇ ਨਹੀਂਗੇ ਪੰਜ ਦੇ ਦਿੰਨੇ ਕਾਰੇ ਚਲੋ ਦੇ ਦਿਓ 5 ਦੇ ਦਿਓ ਮੈਂ ਵੀ 5 ਦੇ ਦਾਂ ਮੈਂ 10 ਦੇ ਦਿੰਦਾ ਤੁਸੀਂ 5 ਦਿਓ ਐਡਾ ਨਾ ਯਾਰ ਤੁਸੀਂ ਫਰੀਦ ਸਾਹਿਬ ਐਡੇ ਨਾ ਸਿਆਣੇ ਬਣਿਆ ਕਰੋ ਠੀਕ ਹੈ ਨਾ ਉੱਤੇ ਪੈਸੇ ਉਹ 25000 ਦੱਸ ਘਰ ਮੈਂ ਤੈਨੂੰ ਨਹੀਂ ਜਾਣਦਾ 5000 ਰੁਪਏ ਮੈਨੂੰ ਉਸਤਾਦ ਜੀ ਕਹਿਣ ਮੇਰੀ ਜਾ ਉਠੋ ਗੱਡੀ ਚੋਂ ਚਿੱਟਾ ਬੈਗ ਪੜ ਗਿਆ ਉਹਦੇ ਚ 100 ਵਾਲੇ ਨੋਟ ਹੀ ਦੂਸਰਾ ਉਹਦੇ ਚ 1000 ਵਾਲੇ ਕਿਤੇ ਕੁਆਲੀ ਵਾਲੇ ਨੂੰ ਚੱਲਾ ਚਲਾ ਮਾਰ ਦੇ ਐਡ ਮਾ ਗੱਲ ਯਾਰ ਸਲਮਾਨ ਚਲੋ ਹੈ ਸਲਮਾਨ ਯਾਰ ਕੀ ਕਰਦੇ ਹੁੰਦੇ ਹੋ ਯਾਰ ਤੁਸੀਂ ਯਾਰ ਇਹ ਸ਼ੋਅ ਮੁੱਕੇ ਤੁਸੀਂ ਸਾਰੇ ਬਦੀਦ ਹੋ ਜਾਂਦੇ ਹੋ ਸ਼ੋਅ ਤੋਂ ਪਹਿਲੇ ਆਓ ਫੈਸਲ ਭਾਈ ਆਓ ਫੈਸਲ ਭਾਈ